पानी खोलना उधरों दी किधरों दी दादी सारी दुनिया ने मार मुर जाना, चाचा जी ने बचे ही रहना जिन्ना नीवा बेटे। साल दे ठेके ते जमीन ले ली ते वो फसल लाती जेड़ी 3 साल च नहीं वड्डी हुंदी। ਇਹ ਸਹੀ ਹੈ ਟੋਕਾ? ਹਾਂਜੀ ਬਿਲकुल। ਅਦਰਾ ਬਾਂਹ ਦੇ ਵਿੱਚ ਮੈਂ ਚੈੱਕ ਕਰਨਾ। लाओ जी लाओ ਮਿੱਠੇ ਸ਼ਹਿਰ 'ਚ ਕਿਹੜੀ ਚੀਜ਼ ਤੈਨੂੰ ਖਾਲਸ ਲੱਭਦੀ? ਕਿਹੜੀ ਚੀਜ਼ ਖਾਲਸ ਲੱਭਦੀ? ਕਿਹੜੀ ਲੱਭਦੀ ਹੈ? ਕਿਹੜੀ ਚੀਜ਼ ਤੈਨੂੰ ਖਾਲਸ ਲੱਭਦੀ ਸ਼ਹਿਰ 'ਚ? ਸ਼ਹਿਰ ਤੈਨੂੰ ਕਿਹੜੀ ਚੀਜ਼ ਖਾਲਸ ਲੱਭਦੀ? ਖੁਸ਼ ਕੀਤਾ ਓ ਪੁੱਤਰਾ। ਇਹ ਤੇ ਵਿੱਚ ਹੈ ਹੀ ਨਹੀਂ ਸੀਗਾ ਇਹ ਕਦੋਂ ਹੈ ਕਿੰਨੇ ਵਜੇ ਜਾਣਾ ਸੀ ਸ਼ੋਅ ਕਰਨ ਪਿੰਡ? ਉਸਤਾਦ ਜੀ 12 ਵਜੇ ਦਾ ਟਾਈਮ ਦਿੱਤਾ 11 ਵਜੇ। 11 ਵਜੇ ਦਾ ਟਾਈਮ ਦਿੱਤਾ ਸੀ ਉਸਤਾਦ ਜੀ। ਤੂੰ ਕਿੰਨੇ ਵਜੇ ਆਇਆ? ਮੈਂ ਉਸਤਾਦ ਜੀ 1:30 ਵਜੇ ਨਾ। ਤੁਸੀਂ ਕਿੰਨੇ ਵਜੇ ਆਏ ਹੋ? 11:30 ਵਜੇ। ਹੈਂ? 11:30 ਵਜੇ। ਕੌਣ ਕੌਣ ਆਏ 11:30 ਵਜੇ? ਮਿੱਠਾ ਮੇਰੇ ਤੋਂ ਪਹਿਲਾਂ ਆਇਆ, ਦਾਨਿਸ਼ ਤੇ ਮੈਂ 11:30 ਵਜੇ। 11:30 ਵਜੇ? ਹਾਂਜੀ। 12:30 1:30 2 ਘੰਟੇ ਇਹ ਬੈਠੇ ਨੇ। ਉਹਦਾ ਕੌਣ ਕਸੂਰਵਾਰ ਆ? ਸਿਰਫ ਇੱਕ ਬੰਦੇ ਦੀ ਵਜ੍ਹਾ ਤੋਂ। ਉਸਤਾਦ ਜੀ ਬੇਸਿਕ ਤੌਰ ਤੇ ਕੋਈ ਸੀਰੀਅਸ ਪਲਾਨ ਨਹੀਂ ਸੀ ਬਣਿਆ। ਮਾਜ਼ਰਤ ਨਾਲ ਮੈਂ ਗੱਲ ਕਰਾਂਗਾ। ਮੈਨੂੰ ਰਾਤੀ ਇੱਥੇ ਸਾਰੇ ਕਹਿੰਦੇ ਸੀਗੇ ਕਿ ਫੈਸਲ ਦਾ ਮਜ਼ਾ ਲੈਣ ਦੇ। ਮੈਨੂੰ ਇਸ ਚੀਜ਼ ਦਾ ਦੁੱਖ ਹੋਇਆ। ਮੈਂ ਕਿਹਾ ਉਸਤਾਦ ਜੀ ਮੇਰਾ ਇਕੱਲੇ ਮਜ਼ਾ ਲੈਣ ਯਾਰ, ਤੁਸੀਂ ਵਿੱਚ ਕਿਸ ਹਿਸਾਬ ਸਿਰ ਮਜ਼ਾ ਲੈਣ ਦੇ? ਮੈਂ ਸਾਰਿਆਂ ਨੂੰ ਬੋਲਿਆ ਇਹ ਸਿਰਫ ਲੇਟ ਆਉਣ ਦਾ ਬਹਾਨਾ। ਨਹੀਂ ਉਸਤਾਦ ਜੀ ਲੇਟ ਆਉਣ ਦਾ ਨਹੀਂ। ਫੈਸਲ ਸਾਹਿਬ ਮੈਂ ਹੁਣੇ ਤੁਹਾਨੂੰ ਕਹਾਂ ਨਾ ਕਿ ਤੁਸੀਂ ਆਪਣੇ ਬੱਚੇ ਦੀ ਕਸਮ ਖਾਓਗੇ ਇਹ ਤੁਸੀਂ ਸੱਚ ਬੋਲਦੇ ਹੋ ਤੇ ਤੁਹਾਨੂੰ ਪਤਾ ਜ਼ਰੂਰ ਸੀ, ਲੇਕਿਨ ਇਹ ਬਹਾਨਾ ਜਿਹੜਾ ਨਾ। ਉਸਤਾਦ ਜੀ ਮੈਂ ਕਸਮਾਂ ਅਸੀਂ ਸਵੇਰੇ 11 ਵਜੇ ਜਾਣਾ ਸੀ ਜੀ ਕਿਸੇ ਪਿੰਡ। ਮੇਰਾ ਯਾਰ ਆ ਰਾਣਾ, USA ਹੁੰਦਾ, ਉਹਨੂੰ ਫੋਨ ਕੀਤਾ, ਉਹਦੇ ਕੋਲੋਂ ਸਾਰੀ ਉੱਥੇ ਸੈਟਿੰਗ ਕਰਾਈ ਪਿੰਡ। ਉਹਨੇ ਵਿਚਾਰੇ ਨੇ ਉੱਥੇ ਹਰ ਚੀਜ਼ ਦਾ ਇੰਤਜ਼ਾਮ ਕੀਤਾ। ਉਹਦਾ ਉਹ ਜਿਹੜਾ ਨੈਵੀਗੇਸ਼ਨ ਗੂਗਲ ਮੈਪ ਉਹਨੇ ਭੇਜਿਆ, ਨੰਬਰ ਉਸ ਭਰਾ ਦਾ ਭੇਜਿਆ। ਠੀਕ ਆ ਜੀ। ਰਾਤ ਸਾਰਿਆਂ ਨੂੰ ਕਿਹਾ, ਉਹ ਸਾਰੇ 11:30 ਵਜੇ ਆ ਗਏ ਨੇ। ਸੁਬਾਹ ਦਾ ਫੋਨ ਕਰਨ ਨੇ ਕਿ ਆ ਜਾਓ ਭੈਣ 12 ਵਜੇ ਨਿਕਲਣਾ, ਆ ਜਾਓ ਭੈਣ। ਉਹ ਆ ਕੇ ਕਹਿੰਦਾ ਮੈਂ ਸਮਝਿਆ ਤੁਸੀਂ ਮਜ਼ਾਕ ਕਰਨ ਦੇ ਸੀ। ਉਸਤਾਦ ਜੀ ਮੈਨੂੰ ਫੋਨ ਕਿਸੇ ਦਾ ਨਹੀਂ ਆਇਆ ਹੈਗਾ। ਮੈਨੂੰ ਫੋਨ ਨਹੀਂ ਕਿਸੇ ਦਾ। ਇਹਨੂੰ ਕਿਹਾ ਨਹੀਂ ਅੱਜ ਸਵੇਰ ਦਾ ਫੋਨ ਨਹੀਂ ਕੀਤਾ? ਆ ਸਲਮਾਨ ਨੇ ਕੀਤਾ। ਅੱਜ ਉਸਤਾਦ ਜੀ ਉਹਨੂੰ ਪੁੱਛੋ ਕਿੰਨੇ ਵਜੇ ਫੋਨ ਕੀਤਾ? ਨਹੀਂ ਕੀ ਕਿਹਾ ਉਹਨੇ? ਕਿੰਨੇ ਵਜੇ? ਉਸਤਾਦ ਜੀ ਮੈਂ ਇਹਨਾਂ ਨੂੰ ਸਲਮਾਨ ਭਾਈ ਨੂੰ ਕਿਹਾ, ਮੈਂ ਕਿਹਾ ਸਲਮਾਨ ਭਾਈ ਉਸਤਾਦ ਜੀ ਮੇਰੀ ਗੱਲ ਸੁਣੋ। ਮੈਂ ਉਸਤਾਦ ਜੀ ਕਸਮਾਂ ਛੱਡ ਦਈਆਂ। ਨਹੀਂ ਕਸਮਾਂ ਨਹੀਂ ਮੈਂ ਖਵਾਉਣੀਆਂ। ਮੈਂ ਸਿਰਫ ਇਹ ਕਹਿ ਰਿਹਾ ਕਿ ਜਦੋਂ ਸਲਮਾਨ ਨੇ ਤੁਹਾਨੂੰ ਫੋਨ ਕੀਤਾ ਹਾਂਜੀ ਉਹਨੇ ਕੀ ਕਿਹਾ? ਉਹ ਕਹਿੰਦੇ ਕਿੱਥੇ ਹੋ? ਮੈਂ ਕਿਹਾ ਮੈਂ ਅੱਧੇ ਘੰਟੇ ਜਾ ਰਿਹਾ ਹਾਂ। ਫਿਰ ਕਿਉਂ ਉਹਨੇ ਤੈਨੂੰ ਕਿਹਾ ਕਿ ਸਾਰੇ ਆ ਗਏ ਨੇ ਜਾਣਾ ਇਹਦਾ? ਹਾਂਜੀ ਉਸਤਾਦ ਜੀ ਕਿਹਾ ਉਹਨੇ ਕਹਿੰਦਾ ਫੈਸਲ ਭਾਈ ਸਾਰੇ ਆ ਗਏ ਨੇ ਤੇ ਅਸੀਂ ਜਾਣਾ ਵਾ। ਹਾਂਜੀ ਉਸਤਾਦ ਜੀ। ਤੇ ਤੂੰ ਕਿੱਦਾਂ ਕਹਿ ਸਕਦਾ ਕਿ ਤੈਨੂੰ ਫੋਨ ਨਹੀਂ ਕੀਤਾ? ਉਸਤਾਦ ਜੀ ਮੈਂ ਉਹੀ ਕਹਿਣਾ, ਉਹਨੇ ਜਦੋਂ ਫੋਨ ਕੀਤਾ ਮੈਂ ਅੱਧੇ ਘੰਟੇ ਬਾਅਦ ਆ ਗਿਆ। 1 ਵਜੇ ਨਾਲ ਫੋਨ ਇਹਨੇ ਮੈਨੂੰ ਕੀਤਾ। ਆਹੋ 1 ਵਜੇ ਨਾਲ ਫੋਨ ਕੀਤਾ। ਹਾਂਜੀ। ਆ ਗਿਆ ਤੂੰ? ਹਾਂਜੀ। ਤੂੰ ਆ ਕੇ ਕਹਿ ਰਿਹਾ ਕਿ ਮੈਂ ਇਸ ਤੋਂ ਲੇਟ ਹੋਇਆ, ਮੈਂ ਸਮਝਿਆ ਸੀ ਇਹ ਚੇਦਾ ਹੋ ਰਿਹਾ, ਇਹ ਗੱਲਬਾਤ ਮਜ਼ਾਕ ਹੋ ਰਿਹਾ। ਹਾਂਜੀ ਉਸਤਾਦ ਜੀ। ਇਹ ਕਿੱਦਾਂ ਤੁਸੀਂ ਸਮਝ ਲਿਆ? ਉਸਤਾਦ ਜੀ ਮੈਂ ਤੁਹਾਨੂੰ ਦੱਸਣਾ ਉਹਦੇ ਵਿੱਚ 2 ਲੌਜਿਕ ਹੈਗੇ ਨੇ। ਇੱਕ ਮੈਂ ਸਲਮਾਨ ਭਾਈ ਨੂੰ ਕਿਹਾ, ਮੈਂ ਕਿਹਾ ਸਲਮਾਨ ਭਾਈ। ਫੈਸਲ ਸਾਹਿਬ ਤੁਸੀਂ ਲੇਟ ਹੋ ਗਏ ਹੋ। ਉਸਤਾਦ ਜੀ ਮਾਜ਼ਰਤ ਨਾਲ ਮੇਰੀ ਗੱਲ ਤੇ ਪੂਰੀ ਸੁਣ ਲਓ। ਮੈਂ ਕਹਿੰਦਾ ਇਹ ਇਸ ਗੱਲ ਦੀ ਨਾ ਇੱਥੇ ਸਾਰੇ ਦਫ਼ਤਰ ਨੇ ਨਿਆਂ ਦੇ ਦੇਣੀ ਹੈ ਕਿ ਫੈਸਲ ਇਸ ਗੱਲੋਂ ਝੂਠ ਬੋਲ ਰਿਹਾ। ਉਸਤਾਦ ਜੀ ਮੇਰੀ ਇਸ ਤੇ ਸੁਣ ਲਓ, ਉਹ ਮੈਨੂੰ ਦਲੀਲ ਵੀ ਦੇਣ ਦਿਵੋ। ਮੈਂ ਸਲਮਾਨ ਭਾਈ ਨੂੰ ਕਿਹਾ, ਮੈਂ ਕਿਹਾ ਸਲਮਾਨ ਭਾਈ ਮੇਰਾ ਫੋਨ ਖੁੱਲਾ ਵਾ, ਰਿਹਾ ਜੇ ਤੁਸੀਂ 11 ਵਜੇ ਨਾਲ ਆ ਜਾਓ, ਮੇਰਾ ਫੋਨ ਖੁੱਲਾ ਵਾ, ਮੈਨੂੰ ਕਾਲ ਕਰ ਦੇਣਾ, ਮੈਂ ਆ ਜਾਵਾਂਗਾ। ਇੱਥੇ ਬੈਠ ਰੱਖਿਓ, ਇੱਥੇ ਬਹਿ ਜਾ। ਤੂੰ ਕਿੰਨੇ ਵਜੇ ਆਇਆ? ਸਾਡੀ 12:42 ਤੇ। ਹੈਂ? 42 ਤੇ 12:42। ਇੰਨਾ ਤੂੰ ਯਾਦ ਰੱਖਿਆ ਟਾਈਮ? 12:42 ਸਕਿੰਟ ਕਿੰਨੇ ਸੀ ਉੱਤੇ? ਇਹ 30 ਸੈਕਿੰਡ ਸੀ। 1.5 ਮਿੰਟ ਬੈਲ ਗੇਟ ਖੁੱਲਣ ਤੇ ਵੀ ਲੱਗਾ। ਫਿਰ ਤੁਸੀਂ ਕਹਿੰਦੇ ਨਾਜ਼ਰੀਨ ਕਿ ਬੰਦਾ ਮੈਂ ਫਿਰ ਕੀ ਕਰਾਂ ਹੁਣ? ਮੈਂ ਤਦੀ ਮੈਂ ਕਹਿੰਦਾ ਨਾ ਕਿ ਯਾਰ ਮੈਂ ਨਾ ਬਾ ਮੇਰੀ ਬੱਸ ਹੋ ਗਈ, ਮੈਂ ਥੱਕ ਗਿਆ। ਹੁਣ ਅਸੀਂ ਪਿੰਡ ਜਾਣਾ ਸੀ ਸਵੇਰ 11 ਵਜੇ 11:30 ਵਜੇ 11:30 ਵਜੇ ਇਹ ਆ ਗਏ ਨੇ। ਆਹ ਭਾਈ ਨਹੀਂ ਪੌਣੇ 1 ਵਜੇ ਆ ਰਹੇ ਨੇ, ਔਰ 1:30 ਵਜੇ ਆ ਰਹੇ ਨੇ। ਠੀਕ ਆ ਜੀ। ਕੈਮਰਾਮੈਨ ਤੇ ਇਹ ਸਾਰੇ ਸਵੇਰ ਦੇ 12 ਤੋਂ ਪਹਿਲੇ ਤਾਂ ਇੱਥੇ ਸੀ।
ਹੁਣ ਅਸੀਂ ਇੱਥੋਂ ਘੰਟੇ ਦਾ ਰਸਤਾ ਸਾਡਾ, ਸਵਾ ਘੰਟੇ ਦਾ, ਅਸੀਂ ਉੱਥੇ ਜਾਈਏ, ਜਾ ਕੇ ਕੈਮਰੇ ਲਾਈਏ, ਕੋਈ ਚਾਹ ਪਾਣੀ ਪੀਏ, ਜਾਂਦੇ ਆ, ਅਗਲੇ ਕੋ ਜਾਣਾ ਜ਼ਾਹਰੀ ਬਾਤ ਆ, ਉਹਨੇ ਮਤਲਬ ਕੋਈ ਤੇ ਥੋੜਾ ਬਹੁਤ ਕੋਈ ਘੰਟਾ ਡੇਢ ਘੰਟਾ ਲੱਗ ਜਾਏ। 4 ਵਜੇ ਅਸੀਂ ਸ਼ੋਅ ਸ਼ੁਰੂ ਕਰੀਏ, 5 ਵਜੇ ਲਾਈਟ ਡਿੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਅਸੀਂ 2 ਗੱਡੀਆਂ ਤੇ ਜਾਣਾ, ਪੈਟਰੋਲ ਲਾ ਕੇ ਤੇ ਅਸੀਂ ਘਰ ਆ ਜਾਈਏ। ਤੇ ਆਉਂਦਿਆਂ ਫਿਰ ਇਹਨਾਂ ਨੇ ਕਹਿਣਾ ਲਓ ਜੀ ਉਸਤਾਦ ਜੀ, ਲਓ ਜੀ ਉਸਤਾਦ ਜੀ, ਲਓ ਜੀ ਉਸਤਾਦ ਜੀ। ਤਾਜੀ ਹਲੇ ਬੜਾ ਦੇਣਾ ਹਾਂਜੀ ਦੇਣਾ ਲੈ ਕਿੰਨਾ ਹੀ ਪਿਆ, ਚਿੱਟਾ ਹੀ ਆ ਉਸਤਾਦ ਜੀ ਜਾਣ ਵਾਲਾ ਬੰਦਾ ਹੋਵੇ ਤੇ 3 ਵਜੇ ਨਾ ਵੀ ਨਿਕਲੇ ਤੇ 2 ਸ਼ੋਅ ਕਰਕੇ ਆ ਸਕਦੇ ਆ ਉਸਤਾਦ ਜੀ। ਠੀਕ ਹੈ ਜੀ। ਤਾਜੀ ਰੋਟੀ ਨਾ ਖਾਵਾਂਗੇ, ਸ਼ੂਟਰ ਹੀ ਚੱਲ ਜਾਾਂਗੇ, ਟਾਈਮ ਨਾ ਪਹੁੰਚ ਜਾਣ। ਪਰੇ ਹੋ ਕੇ ਬੈ, ਪਰੇ ਹੋ ਕੇ ਬੈ, ਆ ਜਾ ਉਰੇ ਓਏ, ਆ ਜਾ ਉਰੇ, ਆ ਜਾ ਉਰੇ। ਮੈਂ ਤਾਂ 11 ਵਜੇ ਦਾ ਆਇਆ ਵਾਂ। ਤੂੰ 11 ਵਜੇ ਕਿਉਂ ਆਇਆ? ਜਦੋਂ ਉਹ 1:30 ਵਜੇ, ਤੂੰ ਮਾਮਾ ਲੱਗਦਾ 11 ਵਜੇ ਆਉਣ ਵਾਲਾ। ਨਹੀਂ, ਜਦੋਂ ਉਹ ਤੂੰ 1 ਵਜੇ ਆਏ, 1:30 ਵਜੇ। ਓਏ ਆ ਉਧਰੋਂ ਦੀ ਚੱਲ 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 ਓਏ, ਇੱਧਰ ਪਹਿਲੇ ਮੂੰਹ ਵਾੜਨਾ ਵਾ ਤਾਂ ਕਿ ਮੈਂ ਪਿੱਛੋਂ ਆ ਯਾਰ ਚੱਲ। ਜਲਦੀ ਆ। ਬੇੜਾ ਕਰਕੇ ਤੁਹਾਡੀ ਵੀ ਤੇ ਮੇਰੇ ਵੀ ਚੱਲ ਓਏ। ਤੈਨੂੰ ਕੌਣ ਕਹਿੰਦਾ ਸੀ ਟਾਈਮ ਨਾਲ? ਜੀ ਸਰ। जी बजा फरमा रहे हैं आप, ये भूतों के लात बातों से नहीं मानते, ये ऐसे ही इनको करना चाहिए। ये भी बदतमीज इंसान है, बदबख्त है ये लोग। मैं इनकी बात कर रहा हूँ। मैं 11:30 बजे तक आया हुआ तो उन्होंने कुछ कहे उनको, वो तो देखो आगो आकड़ते हैं। ਵਿੱਚ ਵੜ ਲੱਤਾਂ ਅੰਦਰ ਕਰ। ਨਹੀਂ ਮੈਂ ਵੀ ਗਾਂ ਤੋਂ ਲੇਟ ਹੋਣਾ ਸ਼ੁਰੂ ਕਰ। ਕਿੱਧਰ? ਗੱਡੀ ਕਿਸ ਤਰ੍ਹਾਂ? ਗੱਡੀ 'ਚ ਜਗ੍ਹਾ ਫੁੱਲ ਨਹੀਂ, ਉੱਥੇ ਨਵੀਦ ਨੇ ਬਹਿਣਾ ਅੱਗੇ, ਉਹ ਪਿਛਲੀ ਗੱਡੀ 'ਚ। ਉਸਤਾਦ ਜੀ ਮੈਂ ਮੈਂ ਕਹਿ ਰਿਹਾ ਫੈਸਲ, ਮੈਂ ਬਹੁਤ ਅੱਕਿਆ ਫਿਰਦਾ ਹੀ, ਮੈਂ ਜ਼ਿੰਦਗੀ ਤੋਂ ਬਹੁਤ ਤੰਗ ਆ ਗਈ। ਮੇਰੇ ਤੋਂ ਬਹੁਤਾ ਨਹੀਂ ਤੰਗ ਚੱਲ ਉਸਤਾਦ ਜੀ ਤੁਸੀਂ। ਚੱਲ ਮੈਂ ਅੱਗੇ ਬਹਿਣਾ ਤੁਹਾਡੇ ਨਾਲ, ਮੈਂ ਤੁਹਾਡੇ ਨਾਲ ਬਹਿ ਕੇ ਕਰਨਾ ਸਬਰ, ਮੈਂ ਨਹੀਂ ਜਾਣਾ, ਮੈਂ ਤੁਹਾਡੇ ਨਾਲ ਬਹਿਣਾ। ਮੈਂ ਉਸ ਗੱਡੀ 'ਚ ਬਹਿਣਾ। ਚੱਲ ਆਓ ਫਿਰ, ਚਲੋ ਪਹਿਲੇ ਤੁਸੀਂ ਬਹਿਣਾ ਉਸਤਾਦ ਜੀ। ਚੱਲ। ਮੈਂ ਨਹੀਂ, ਮੈਂ ਉਸਤਾਦ ਜੀ ਤੁਹਾਡੇ ਨਾਲ ਓਏ ਸਬਰ ਅੱਛਾ, ਕਰਨਾ, ਮੈਂ ਮੇਰੇ ਨਾਲ ਤੁਹਾਨੂੰ ਬਹਿ ਜੀ ਫੇਰ ਤੂੰ, ਚੱਲ। ਕਹਿਣਾ। ਆਹੋ ਚੱਲ, ਮੈਂ ਉਦੋਂ ਇਸ ਗੱਡੀ 'ਚ ਹੀ ਬਹਿਣਾ। ਆਹੋ ਚੱਲ ਲੱਤਾਂ ਅੰਦਰ ਕਰ, ਚੁੱਕ ਲੱਤਾਂ ਅੰਦਰ ਕਰ। ਚਲੋ ਯਾਰ, ਮੈਂ ਉਸਤਾਦ ਜੀ ਫੇਰ ਕਹਿ ਰਿਹਾ ਮੈਂ ਤੁਹਾਡੇ ਨਾਲ ਸਬਰ ਇਹਨੂੰ ਲੌਕ ਕਰੋ ਗੱਡੀ ਨੂੰ। ਗੇਟ ਖੋਲੋ ਯਾਰ, ਗੱਡੀ ਬਾਹਰ ਕੱਢ ਯਾਰ। ਦਿਮਾਗ ਨਾਜ਼ਰੀਨ ਖਰਾਬ ਬੰਦੇ ਦਾ ਕਰ ਦਿੰਦੇ ਯਾਰ। ਆ ਵੇਖੋ, ਆ ਚੈੱਕ ਕਰੋ, ਤੈਨੂੰ ਮੈਂ ਅੰਦਰ ਪਾਇਆ ਵਾ। ਬੈਗ ਰੱਖਣ ਲੱਗਾ ਵਾਂ। ਚੱਲ ਓਏ। ਸਾਈ ਮੈਨੂੰ ਬੱਚਿਆਂ ਸਾਹਮਣੇ ਜ਼ਲੀਲ ਕੀਤਾ ਤੁਸੀਂ, ਠੀਕ ਹੈ? ਸਾਰੇ ਮੈਨੂੰ ਸੀਨੀਅਰ ਕਹਿੰਦੇ, ਭਰਾ ਕਹਿੰਦੇ ਨੇ, ਤੁਸੀਂ ਮੈਨੂੰ ਉਹਨਾਂ ਸਾਹਮਣੇ ਜ਼ਲੀਲ ਕੀਤਾ। ਦੰਦ ਮਾਰ ਕੇ ਚਪੇੜ ਬਾਹਰ ਕੱਢ ਦੇਣੀ ਆ। ਬਾਹਰ ਕੱਢ ਗੱਡੀ। ਤੂੰ ਕੀ ਵੇਖ ਰਿਹਾ? ਗੱਡੀ ਬਾਹਰ ਕੱਢ। ਜੇ ਮੈਂ ਤੈਨੂੰ ਕਿਹਾ ਕੁਛ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਤੂੰ ਕੋਈ ਚੌਧਰੀ ਆ। ਗੇਟ ਖੋਲ। ਚੱਲ ਆਉਂਦੇ। ਤਾਈ ਵੀ ਚੰਗਾ ਨਹੀਂ ਕੀਤਾ। ਇਹ ਕਿੱਥੋਂ ਆ ਪਾਣੀ? ਇਹ ਪਾਣੀ ਕਾਹਦਾ ਸੀ? ਮੇਰੇ ਅਥਰੂ ਸੜ ਮੇਰੇ। ਚੱਲ ਯਾਰ ਤੂੰ ਮਾਰ ਚੱਲ। ਥਰੂਆਂ ਤੇ ਤੂੰ ਡੌਂਕੀ ਪੰਪ ਲਾਇਆ। ਬਹਿ ਗਏ ਹੋ? ਬਹਿਣਾ ਹੀ ਸੀ, ਹੋਰ ਬਹਿਣਾ ਨਹੀਂ ਸੀ, ਬਹਿਣਾ ਹੀ ਸੀ। वो कुछ सामान लेना था मोहतरम, वहाँ से हमने अपना वो रखते सफ़र चाहिए था हमें, वो थोड़ा सा सामान लेना सी। उस्ताद जी मुंडे ने नाले गग्गाबाजी करनी है। ਹਲਕਾ ਜਿਹਾ ਨਾ ਥੋੜਾ ਪ੍ਰੈਸ਼ਰ ਸੀ।
ਕੀ ਘੱਟ ਹੋਇਆ ਮੈਂ ਨਾ ਇੱਥੇ 6 ਪੀਸ ਕਰਕੇ ਤਿੰਨਾਂ ਦੇ ਬਾਹਰ ਕੱਢੂਗਾ ਇਹ ਸਿੰਨਾ ਤੇ 6 ਸਮਝ ਆਈ ਨਾ ਤਿੰਨਾਂ ਦੇ 6 ਬਣਦੇ ਤੇਰੇ ਮੈਂ 3 ਕਰ ਦੇਣੇ ਆ ਇਹ ਤਾਂ 7 ਹੋ ਜਾਣੇ ਆ ਓਏ ਹੋਏ ਓਏ ਆ ਮੈਂ ਕਿੰਨੇ ਸਾਲਾਂ ਬਾਅਦ ਦੇਖੇ ਹੀ ਓਏ ਆ ਤਿੱਤਰ ਤਿੱਤਰ ਨਹੀਂ ਉਹ ਭਾਈ ਓਏ ਆ ਜਿਹੜੇ ਜੀਵ ਜਿਹੇ ਹੁੰਦੇ ਆ ਹੋਰ ਤਰ੍ਹਾਂ ਦੇ ਕਰੈਕਟਰ ਕਲੋਜ਼ ਕਰ ਰਹਾ ਹੈ ਐਨਕਾਂ ਚੈੱਕ ਕਰ ਉਹਦੀਆਂ ਦੋਨਾਂ ਦੀਆਂ ਸਾਰੀ ਦੋਵੇਂ ਹੀ ਮੂੰਹ 'ਚ ਕੁਝ ਗਾਲਾਂ ਕੱਢ ਰਹੇ ਸਾਜੀ ਇਹ ਸਰਗੀ ਵਾਲੇ ਦਾ ਸ਼ੂਟ ਬਣਦਾ ਸੀ ਨਾ ਸੁਬਾ ਸੁਬਾ ਓਏ ਹੋਏ ਹੋਏ ਸੁਬਾ ਸੁਬਾ ਮੰਜ਼ਰ ਹੀ ਹੋਰ ਹੋਣਾ ਸੀ ਕੋਈ ਦੀ ਆਵਾਜ਼ ਤੇ ਕੁੱਕੀ ਦੀ ਆਵਾਜ਼ ਇਹ ਲੋਕਾਂ ਦੇ ਸੁਬਾ ਸੁਬਾ ਜਿਹੜੇ ਐਕਟੀਵਿਟੀਜ਼ ਇੱਥੇ ਹੁੰਦੀਆਂ ਨੇ ਨਾ ਕੋਈ ਪੱਠੇ ਲੈਣ ਜਾਂਦਾ ਕੋਈ ਮੱਝ ਚੋਣ ਡਿਆ ਕੋਈ ਮੱਝ ਭੋਣ ਜਾਂਦੇ ਆ ਅੱਛਾ ਇਹੋ ਜੀ ਜਗ੍ਹਾ ਤੇ ਜਿਹਦਾ ਇਦਾਂ ਦਾ ਰਸਤਾ ਹੁੰਦਾ ਨਾ ਉਹ ਕਹਿੰਦਾ ਹੁੰਦਾ ਸਿੱਧਾ ਹੀ ਆ ਜਾਓ ਸਾਫ਼ ਰਸਤਾ ਹਾਂ ਸਹੀ ਗੱਲ ਆ ਬੰਦ ਨਹੀਂਗਾ ਨਹੀਂ ਨਹੀਂ ਓਕੇ ਇਹ ਗੱਲ ਬਿਲਕੁਲ 100% ਆ ਵੇਖਣਾ ਵਾਸਤਾ ਜੀ ਆ ਲੱਗਾ ਹੀ ਵੇਖਣਾ ਇਹ ਬਿਲ ਨਾ ਲੱਗਾ ਜੀ ਉਹ ਭਾਈ ਜਿਹੜਾ ਨਹੀਂ ਗੁੜ ਦੀਆਂ ਢੇਲੀਆਂ ਟਾਈਪ ਹੁੰਦੀਆਂ ਹਾਂਜੀ ਹਾਂਜੀ ਉਹ ਆ ਹੁੰਦੇ ਉਸਤਾਦ ਜੀ ਤੇ ਉਸਤਾਦ ਜੀ ਇਹਦੇ ਚ ਕੋਈ ਨਵੀਂ ਚੀਜ਼ ਬਣਾਉਣਾ ਹੋ ਜਿਵੇਂ ਪੀਜ਼ੇ ਵਾਲੀਆਂ ਕੇਕ ਵਾਲੀਆਂ ਟਿੱਕੀਆਂ ਨਹੀਂ ਮਿਲਦੀਆਂ ਉਹੀ ਮੈਂ ਕਹਿ ਰਿਹਾ ਨਾ ਕਿ ਉਹ ਛੋਟੇ ਜਿਹੇ ਸਾਂਚੇ ਜੇ ਲੈ ਕੇ ਨਾ ਦਿਲ ਤੇ ਇਹ ਉਹ ਉਹਨੂੰ ਇੰਜ ਕਰੀ ਜੋ ਉਹਨਾਂ ਨੂੰ ਜਾਂ ਇੱਥੋਂ ਭਰ ਕੇ ਉਹ ਚ ਪਾ ਕੇ ਤੇ ਜਦੋਂ ਕੱਢਣੇ ਨਾ ਤਾਂ ਪੂਰਾ ਡਿਜ਼ਾਈਨਦਾਰ ਬਣਿਆ ਹੋਣਾ ਜਿਵੇਂ ਉਹ ਸੋਨ ਵਾਲਾ ਨਹੀਂ ਹੁੰਦਾ ਦਿਲ ਵਾਲਾ ਯੈਸ ਉਹ ਬਣ ਜਾਣਾ ਫਿਰ ਇਹਨੂੰ ਭਾਈ ਨੂੰ ਜੋ ਮਰਜ਼ੀ ਤੁਸੀਂ ਕਹੀ ਜੋ ਇਹਨੇ ਬਣਾ ਦੇਈ ਜਾਣਾ ਤੁਹਾਨੂੰ ਭਾਜੀ ਇਹਦੀ ਚਿੜੀ ਬਣਾਓ ਲੱਗਦਾ ਚਿੜੀ ਤੈਨੂੰ ਬਣੀ ਬਣਾਈ ਦੇ ਦਿੰਦਾ ਰਿਆ ਨਹੀਂ ਇੱਥੇ ਬਹੁਤ ਨੇ ਹੈਨਾ ਮੈਂ ਚਿੜੀ ਉਡੀ ਕਾਂ ਉਡਾ ਵਾਲੀ ਕਹਿ ਰਿਹਾ ਹਾਂ ਜਿਹੜੀ ਚਿੜੀ ਉਡੀ ਕਾਂ ਉਡਾ ਨਹੀਂ ਜਿਹੜੀ ਉੱਡਦੀ ਨਹੀਂ ਬੱਚੇ ਫਿਰ ਬਾਅਦ ਚ ਕਹਿੰਦੇ ਥੱਲੇ ਲੰਮੇ ਪੈ ਜਾ ਤੂੰ ਹਾਰ ਗਿਆ ਉਹ ਗੋਲ ਵੇਖ ਉਹ ਜਿਹੜਾ ਗੱਟੇ ਵਾਲੇ ਬਣਾਉਂਦੇ ਆ ਹਾਂਜੀ ਨਹੀਂ ਉਹ ਨਹੀਂ ਆ ਤਾਜੀ ਗੁੜ ਤੇ ਇੰਨਾ ਚਮਕਦਾ ਹੀ ਨਹੀਂਗਾ ਨਾਲੇ ਵੇਖੋ ਇਹ ਫਰਨੀਚਰ ਪਾਲਿਸ਼ ਪਾਈ ਆ ਵਿੱਚ ਉਹਨਾਂ ਨੇ ਅੱਛਾ ਭਾਜੀ ਉੱਪਰ ਤੁਸੀਂ ਰੋਹ ਪਾ ਰਹੇ ਹੋ ਗੰਨੇ ਦੀ ਤੇ ਥੱਲੇ ਉਹ ਜਿਹੜਾ ਗੰਨੇ ਦਾ ਜਿਹੜਾ ਉਹ ਛਿਲਕਾ ਉਹ ਪਾ ਰਹੇ ਹੋ ਯਾਨੀ ਉੱਤੇ ਵੀ ਗੰਨਾ ਥੱਲੇ ਵੀ ਗੰਨਾ ਓਏ ਤੇ ਰੋਹ ਕਿੱਥੇ ਕੱਟਦੇ ਇਹਦੇ ਚ
ਆ ਭਾਜੀ ਤੁਹਾਡਾ ਪੇੜਾ ਖਾਣ ਡਿਆ ਤੁਹਾਡਾ ਪੇੜਾ ਖਾਣ ਡਿਆ ਆਵੇ ਆਵੇ ਜਾ ਜਾ ਪੇੜਾ ਖਾਦਾ ਆ ਚੱਲ ਕੋਈ ਨਹੀਂ ਕੋਈ ਉਹਦਾ ਆਪੇ ਪੇੜਾ ਗਰਕ ਹੋ ਜਾਣਾ ਉਹਦਾ। ਅੱਛਾ ਇਹ ਸਾਰਾ ਗੰਨਾ ਲੱਗਾ? ਨਹੀਂ ਜੀ ਟਾਵਰ ਖੜੇ ਉਸਤਾਦ ਜੀ ਗੰਨੇ ਹੀ ਲੱਗੇ ਆ ਵੇਖੋ ਤੁਸੀਂ ਇੱਥੋਂ ਦੇ ਸਾਡੇ ਯਾਰ ਜਦੋਂ ਪ੍ਰੋਗਰਾਮ ਕਰੀਏ ਨਾ ਉਦੋਂ ਇਦਾਂ ਪੁੱਛੀਦਾ ਹੁੰਦਾ। ਭਾਵੇਂ ਪਤਾ ਵੀ ਹੋਵੇ ਕਿਉਂ ਉਸਤਾਦ ਜੀ ਪਤਾ ਭਾਵੇਂ ਹੋਵੇ ਲੇਕਿਨ ਜਿਹੜੇ ਦੇਖਣ ਦੇ ਉਹਨਾਂ ਨੂੰ ਦੱਸਣਾ ਨਾ। ਭਾਜੀ ਇਹ ਤੁਸੀਂ ਰੋਜ਼ ਕਰਦੇ ਹੋ ਇਹ ਕੰਮ ਜਾਂ ਸੀਜ਼ਨ ਹੁੰਦਾ ਹੈ ਸਾਲ 'ਚ? ਇਹ ਸਰਦੀਆਂ ਸੀਜ਼ਨ ਆ ਜੀ। ਪੂਰਾ ਸਰਦੀਆਂ। ਤੇ ਤੁਸੀਂ ਗੁੜ ਇਹ ਆਪਣੇ ਵਾਸਤੇ ਜਾਂ ਸੇਲ ਵੀ ਕਰਦੇ ਹੋ? ਨਹੀਂ ਇਹ ਤੇ ਜੜਾਂ ਵਾਲੀ ਮੰਡੀ ਮੰਡੀ 'ਚ? ਓਕੇ ਓਕੇ ਓਕੇ। ਇਹ ਬਿਲਕੁਲ ਖਾਲਸ ਆ, ਕੋਈ ਇਹ 'ਚ ਕੈਮੀਕਲ? ਸਾਹਮਣੇ ਤਿਆਰ ਹੋਣਾ। ਅੱਛਾ ਵੈਸੇ ਉਸਤਾਦ ਜੀ ਇੱਕ ਸਵਾਲ ਆ ਕਿ ਇਹ ਗੁੜ ਜਿਹੜਾ ਇਹਨਾਂ ਨੇ ਬਣਾਇਆ ਵਾ ਇਹ ਕੋਈ 2000 ਰੁਪਏ ਦਾ ਜਾਂ 1500 ਦਾ ਗੁੜ ਹੋਣਾ ਤੇ ਇਹ ਇੰਨੀ ਮਿਹਨਤ ਕਰਦੇ 2000 ਲਈ। ਅੱਛਾ ਯਾਰ ਪਤਾ ਕੀ ਗੱਲ ਆ, ਇਹ ਵੀ ਨਾ ਕਰਨ ਤੇ ਵਿਹਲੇ ਨੇ ਕੀ ਕਰਨਾ ਉਹਨਾਂ ਨੇ। ਤਾਜੀ ਸਾਰੀ ਦੁਨੀਆ ਨੇ ਮਾਰ ਮੁਰ ਜਾਣਾ, ਚਾਚਾ ਜੀ ਨੇ ਬਚੇ ਹੀ ਰਹਿਣਾ ਜਿੰਨਾ ਨੀਵਾ ਬੇੜ। ਆਹੋ ਐ ਨਾ ਅਬੇ ਦੁਰਗੋ ਭਾਜੀ ਇਹਨੂੰ ਨਾ ਇੱਕ ਅੱਧੀ ਢੇਲੀ ਦੇ ਦਿਓ, ਸਾਰੇ ਅੱਜ ਨੈਸ਼ੀ ਪਾ ਰਿਹਾ ਵੇਖੋ। ਨਹੀਂ ਨਹੀਂ ਮੈਂ ਇੱਧਰ ਨਹੀਂ ਮਕਾਉਣ ਓਏ ਉਹ ਕੀ ਕਰਤਾ ਜੇ? ਆ ਵੇਖੋ ਭਾਜੀ ਯਾਰ ਤੇ ਉੱਥੋਂ ਖਾ ਲਓ ਪਿੱਛੋਂ ਯਾਰ। ਇਹਨੇ ਬੇੜਾ ਕਰ ਨਹੀਂ, ਨਹੀਂ। ਕਰਤਾ ਵਾ। ਓ ਯਾਰ ਮੈਂ ਮਨਾ ਕੀਤਾ ਤੁਸੀਂ ਫਿਰ ਬਾਸ ਉੱਤੋਂ ਉਂਗਲਾਂ ਮਾਰੇ ਪਿਆਰ ਨਾਲ ਲਿਆ ਵਾ। ਓਏ ਯਾਰ ਆ ਕੰਮ ਨਾ ਕਰੋ ਯਾਰ, ਮੈਂ ਮੁੜ ਕੇ ਵੀ ਆਉਣਾ ਹੁੰਦਾ ਵਾ। ਵੇਖੋ ਤਾਜੀ ਇਦਾਂ ਉੱਤੋਂ ਲੰਘ ਗਿਆ, ਕੋਈ ਵੇਖ ਤੇ ਸਹੀ ਖਾਣ ਕਿਦਾਂ ਦੇ। ਚਲੋ ਚਲੋ ਭਾਜੀ ਇੱਥੇ ਤੇਲ ਵੀ ਲਾਓ ਮਾਰੇ ਮਾਰੇ ਮਹਿੰਗਾ। ਨਹੀਂ ਭਾਜੀ ਤੇਲ ਹਾਂਜੀ ਤੇਲ ਲਾਓ ਇੱਥੇ। ਨਾਲ ਇੱਕ ਇੱਕ ਅਗਰਬੱਤੀ ਵੀ ਲਾ ਦਈਏ ਉੱਤੇ। ਯਾਰ ਚੀਨੀ ਅੱਛਾ ਲਵੋ ਤੁਸੀਂ ਮਨ ਦੇ ਹਿਸਾਬ ਨਾਲ ਵੇਚਦੇ ਹੋ? ਆਪਣੇ ਮਨ ਦੇ ਇੱਕ ਹਿਸਾਬ ਦਿਨ ਨਾਲ। 'ਚ ਕਿੰਨੇ ਕਿਲੋ ਨਿਕਲ ਆਉਂਦਾ ਗੁੜ ਤੁਸੀਂ ਤਿਆਰ ਕਰਦੇ? ਕਾਲੀ ਦਾ 5-6 ਮਣ। 5-6 ਮਣ। ਇਹ ਦੁਬਾਰਾ ਬਣਾ ਲੈਣਾ। ਆ ਪੇੜਾ ਖਰਾਬ ਹੋ ਗਿਆ, ਦੁਬਾਰਾ ਕਰ ਲਓ। ਭਾਜੀ ਇਹ ਇੱਕ ਕੜਾਇਆ ਜਿਹੜਾ ਵਾ ਇਹਦੇ 'ਚ ਇਹ ਪੂਰ ਨਿਕਲਦੇ ਨਾ ਜਿਵੇਂ ਕਿੰਨੇ ਪੂਰ, ਇੱਕ ਪੂਰ 'ਚ ਕਿੰਨਾ ਕਿਲੋ ਨਿਕਲਦਾ? ਇਹ 19-20 ਕਿਲੋ। ਇੱਕ ਪੂਰ 'ਚੋਂ ਯਾਨੀ 2 ਪੂਰਾਂ 'ਚੋਂ ਮਣ ਹੋ ਗਿਆ। ਤੇ ਤੁਸੀਂ ਕਿੰਨੇ ਮਣ ਰੋਜ਼ ਦਾ? ਅਸੀਂ 10-12 ਪੂਰ ਕੱਢ ਲਈਏ। 10-12 ਪੂਰ। ਆਹੋ ਹੀ ਕਹਿ ਰਿਹਾ ਨਾ। ਅੱਛਾ ਇਹ ਗੰਨਾ ਜਿਹੜਾ ਉਸਤਾਦ ਜੀ ਫੋਕ ਹੁੰਦੀ ਹੈ ਇਹ ਗੰਨਾ ਚੂਸ ਦੇ ਕਿੱਦਾਂ ਵਿੱਚੋਂ ਕੱਢਦੇ ਰਸ ਓ ਯਾਰ ਉਹ ਦੇਖ ਨਾ ਬੇਲਣਾ ਲੱਗਾ ਰੋ ਇਹਦੇ 'ਚ ਪਾਈ ਜਾਂਦੇ ਆ। ਤਾਜੀ ਮਹੀਨਾ ਹੋ ਗਿਆ ਭਾਜੀ ਘਰ ਨਹੀਂ ਗਏ। ਕਿਉਂ? ਅੱਜ ਉਹ ਮੇਲਣਾ ਬੰਦ ਕਰਦੇ ਇਹਨਾਂ ਤੇ ਇੱਥੇ ਕੱਪੜਾ ਪਾ ਦਿੰਦੇ ਆ। ਭਾਜੀ ਦਾ ਇਹ ਤੇ ਢੱਕ ਦਿੰਦੇ ਇਹਨੂੰ। ਭਾਜੀ ਦਾ ਭਾਜੀ ਤੁਹਾਡਾ ਨਾਂ ਕੀ ਆ? ਰਫਾਕਤ ਭਾਈ ਓਏ। ਇਹ ਭਾਈ ਤੇ ਮਿਸਾਲ ਬਣੀ ਵੀ ਇਹਨਾਂ ਦੀ ਲੱਤਾਂ ਕਬਰ 'ਚ ਆ। ਨਹੀਂ ਯਾਰ ਤੁਸੀਂ ਗੱਲ ਚੈੱਕ ਕਰੋ ਤੁਸੀਂ ਸਾਜੀ ਖਾਲ ਇੱਥੋਂ ਦੁੱਧ ਵੀ ਖਾਲਸ ਆ ਤੇ ਮੱਝਾਂ ਦੁੱਧ ਵੀ ਖਾਲਸ, ਨਹੀਂ ਉਸਤਾਦ ਜੀ ਗੁੜ ਵੀ ਖਾਲਸ। ਉਹ ਧਾਰਬਾਜ਼ੀ ਵੀ ਕਰ ਸਕਦੇ, ਧਾਰਾਂ ਵੀ ਮਾਰਦੇ ਨੇ। ਤਾਜੀ ਇਹ ਗੰਨਾ ਕਿਹੜਾ ਵਾ? ਇਹ 37 ਵੀ। 37 20 ਆ। ਹਾਂ 37 ਵੀ 76 ਨਹੀਂ ਆਪਣੇ ਕੋਲ ਗੰਨਾ। ਨਹੀਂ ਨਹੀਂ ਇਹ ਗੰਨਾ ਸਾਰੇ ਪੀ ਗ੍ਰੇਡ ਆ ਮੈਨੂੰ ਨਜ਼ਰ ਆਉਂਦੇ। ਨਹੀਂ ਨਹੀਂ ਇਧਰਲੇ ਖੇਤ ਹੈ 80 ਗੰਨੇ ਦੇ ਆ। ਦਰ ਤਾਣਾ ਬਾਣਾ 80 ਇਹਨਾਂ ਦਾ। ਇਹਨਾਂ ਨੇ ਕਿਤੇ ਇਹ ਕੋਰਾ ਬੀਜ ਚੱਕਿਆ ਵਾ। ਆਸਟ੍ਰੇਲੀਅਨ ਜਾਂ ਇੰਡੀਅਨ ਬੀਜ ਹੈ? ਓਏ ਤਾਜੀ ਯਾਦ ਆ ਆਪਾਂ ਪਿਛਲੇ ਪਿੰਡ ਸ਼ੋਅ ਕਰਨ ਗਏ ਸੀ, ਉਹਨਾਂ ਨੇ 3 ਮੱਝਾਂ ਦਿੱਤੀਆਂ ਸੀ ਆਪਾਂ ਨੂੰ। ਹਾਂ ਉਹ ਸਾਰੇ ਪਰਨ ਮੂੰਹ ਕਰ ਗਏ ਵੇਖੋ। ਤਾਜੀ ਇਹ ਕੰਮ ਸਿਰਫ 2 ਬੰਦੇ ਕਰਨ ਰਹੇ ਆ, 6 ਬੰਦੇ ਭਲਾ ਕਾਹਤੋਂ ਰੱਖੇ ਰਹਿਣੇ। ਕਾਤੋਂ? ਸ਼ਾਮ ਨੂੰ ਉਸ ਭਾਈ ਨੂੰ ਉਠਾਉਣਾ ਇੱਥੋਂ। ਇਹ ਫੜ ਕੇ ਢੋਦੇ। ਉਹ ਬੰਨਾ ਕਿਦਾਂ ਤੋੜੀ ਦਾ ਵਾ? ਉਹ ਬੰਦਾ ਕਈ ਨਾ ਤੋੜੀ ਦਾ ਵਾ। ਅੱਛਾ। ਉਹਨੂੰ ਕਹਿੰਦੇ ਪਾਣੀ ਖੋਲਣਾ। ਉਧਰੋਂ ਦੀ ਉਧਰੋਂ ਦੀ ਕਿਧਰੋਂ ਦੀ? ਉਧਰੋਂ ਨੂੰ ਇੱਧਰ ਕੋਈ ਬੰਦਾ ਜਜ਼ਬਾਤੀ ਹੋਇਆ ਫਿਰਦਾ ਵਾ। ਉਹ ਚਾਚਾ ਘੱਟ ਜ਼ੋਰ ਲਾ, ਕਿਤੇ ਆਂਦਰ ਵਾਲਾ ਕੱਢ ਲਈ, ਕਿਤੇ ਫਿਫਰਾ ਤਲੀ ਤੇ ਆ ਜਾਵੇ ਤੇਰਾ। ਓ ਕਾਕਾ ਮੈਂ ਬਾਹਰ ਬੈਠਾ। ਉਹ ਮਿੱਠੇ ਉਹ ਤੇ ਗੇਮਾਂ ਖੇਲਣ ਦੇ ਆ ਵਾ। ਉਹ ਗੇਮਾਂ ਨਹੀਂ, ਤੈਨੂੰ ਢੂਸ ਤੋਂ ਲੱਗਣਾ ਵੀ ਗੇਮਾਂ ਖੇਲਣ ਡਿਆ। ਉਹ ਉਹ ਚਾਚਾ ਹਾਂ ਉਹ ਤੇਰੀ ਮਿਹਰਬਾਨੀ, ਮੈਂ ਤੇਰਾ ਦੇਖ ਵੀ ਨਹੀਂ ਸਕਦਾ। ਉਹ ਪੁੱਤ ਮੈਂ ਬਾਹਰ ਬੈਠਾ, ਤੇਰਾ ਪਰਾਂ ਹੋ ਜੋ। ਓਏ ਕਿਹੜਾ ਬਾਹਰ ਆ ਯਾਰ, ਲੋਕੀ ਬਾਹਰ ਜਾਂਦੇ ਸ਼ਾਪਿੰਗ ਕਰਨ, ਬਾਹਰ ਜਾਂਦੇ ਫਿਰਨ ਤੁਰਨ, 10 ਮਿੰਟ ਸਾਹ ਲੈਣ। ਤੂੰ ਕਿਹੜੇ ਬਾਹਰ ਆ ਗਿਆ? ਵੱਡੀ ਢੇਰੀ ਲਾ ਕੇ ਪੈਰ ਮਾਰਦੀ ਹੁਣ ਇਹਨੂੰ। ਹੈ ਓਏ ਆ ਮੁੰਡਾ ਭੇਜੀ ਜ਼ਰਾ ਇਹਨੂੰ ਕੋਈ ਸ਼ੈ ਦੇ ਕੇ। ਉਹ ਯਾਰ ਕੀ? ਇੱਥੇ ਉਹ ਪਿੰਡਾਂ 'ਚ ਇਹੀ ਚੱਲਦਾ ਵਾ। ਮਿੱਠੇ ਤੂੰ ਮੈਨੂੰ ਪਿਸਤੌਲ ਦੇ ਕੇ ਭੇਜ ਦੇ। ਤੂੰ ਢੇਰੀ ਨੂੰ ਮਾਰਨਾ। ਚਾਚਾ ਮਾਰਾ ਯਾ ਅੱਗੇ ਬਹਿ ਜਾਣਾ, ਇੱਥੇ ਤੱਕ ਤੂੰ ਆਂਦੇ ਆ। ਓ ਯਾਰ ਮੇਰੀ ਗੱਲ ਸੁਣੋ। ਚਾਚਾ ਜੀ ਆ ਪਾਣੀ ਫੜਾਈ ਮਿੱਠਿਆ। ਉਹ ਪਾਣੀ ਤੈਨੂੰ ਮੈਂ ਕਿਹੜਾ ਫੜਾ ਦੇਵਾਂ? ਮੇਰੇ ਕੋਲ ਤਾਂ ਆ ਵਾ। ਪੱਤੇ ਜੇ ਦੇ ਦੇ, ਪੱਤੇ ਜੇ। ਹਾਂ ਆਲਾ ਫੜ, ਧਿਆਨ ਨਾਲ, ਇਹਨੂੰ ਕੰਡ ਵੀ ਲੱਗੀ ਹੋਈ ਆ। ਓਕੇ ਤੂੰ ਤੇ ਮੇਰੀ ਲਵਾ ਦਿੱਤੀ ਵੈਸੇ ਵੀ। ਦੇ ਦੇ ਦੇ। ਆਇਆ ਯਾਰ ਉਤਰ ਆਇਆ। ਉਹ ਕਿਤੇ ਭੋਰਾ ਕੋ ਸੌਂ ਸੂ ਵੀ ਖਾਇਆ ਕਰ। ਆਇਆ ਯਾਰ ਬੰਨੀ ਯਾਰ ਮਿੱਠੇ ਮੈਨੂੰ ਦੱਸ ਦੇ, ਬੰਨੀ ਕਿੱਦਾਂ ਤੋੜਨੀ ਆ?
ਯਾਰ ਇਹ ਨਾ ਜਗ੍ਹਾ ਜਿਹੜੀ ਨਾ ਸਾਰੀ ਇਹ ਦੋਸਤ ਕਹਿ ਰਿਹਾ ਮਸ਼ਵਰਾ ਦੇ ਰਿਹਾ ਕਹਿੰਦਾ ਲੈ ਕੇ ਨਾ ਇੱਥੇ ਠੇਕੇ ਤੇ ਦੇ ਦਿੰਦੇ ਬੜਾ ਬਿਹਤਰੀਨ ਕੰਮ ਆ ਬੜੀ ਵਾਈ ਬੀਜੀ ਇੱਥੇ ਨਿਜ਼ਾਮ ਜਿਹੜਾ ਚੱਲਦਾ ਰਹਿੰਦਾ ਜ਼ਿੰਮੇਵਾਰੀ ਵਾਲਾ ਕੰਮ ਬੜਾ ਮਜ਼ੇਦਾਰ ਯਾਰ ਇਸ ਬੰਦੇ ਨੇ ਨਾ ਪਿੰਡ 'ਚ ਆ ਕੇ ਵੀ ਮੇਰਾ ਹਿਸਾਬ ਸਾਡੇ ਤੇ ਮੈਨੇਜਰੀ ਵਾਲੇ ਹੱਥ ਰੱਖਿਆ ਕਿਧਰੋਂ ਉਹ ਯਾਰ ਕਾਹਦਾ ਹਿਸਾਬ ਤੁਸੀਂ ਇਹ ਕੀ ਆ ਤੂੰ ਸਾਡੇ ਨਾਲ ਆਇਆ ਸ਼ੋਅ ਕਰਨ ਉਹ ਯਾਰ ਤੂੰ ਛੱਡ ਤੂੰ ਕਿ ਇੱਥੇ ਜੌਬ ਕਰ ਲਈ ਮੈਨੂੰ ਤੈਨੂੰ ਪਤਾ ਸਕੂਨ ਹੀ ਪਿੰਡਾਂ 'ਚ ਹੁੰਦਾ ਵਾ ਮੈਂ ਹਰ ਸ਼ੈ ਹੀ ਮੇਰੀ ਪਿੰਡ ਵਾ ਡੇਰੇ ਤੇ ਔਰ ਪੁੱਛ ਕਿੰਨਾ ਫਰਾਇਆ ਤੇਰਾ ਮਜ਼ਾ ਆਇਆ ਉਹ ਪਰੇ ਬੰਨਾ ਤੋੜਿਆ ਉਧਰ ਇੱਕ ਚਾਚਾ ਬੰਨ ਤੋੜਿਆ ਉਧਰੋਂ ਅਸੀਂ ਆਏ ਉਹ ਚਾਚੇ ਨੇ ਕਿਹਾ ਸਕੂਨ ਹੋਇਆ ਤੈਨੂੰ ਆਵਾਜ਼ਾਂ ਸੁਣ ਕੇ ਉਹ ਚਾਚੇ ਨੂੰ ਕਹਿਣ ਜਾ ਅਸੀਂ ਤੇ ਕੰਮ ਕਰਨੇ ਬੰਨਾ ਤੋੜਿਆ ਪਾਣੀ ਖੋਲਿਆ ਓਏ ਉਹ ਜੰਗਲ ਪਾਣੀ 'ਚ ਬੈਠਾ ਸੀ ਉਹ ਚਾਚਾ ਜੀ ਆਵਾਜ਼ ਦੇਣ ਦੇ ਭਾਈ ਜੀ ਤੁਸੀਂ ਉਹ ਚਾਚਾ ਜੀ ਕਹਿਤਾ ਉਸਤਾਦ ਜੀ ਆਵਾਜ਼ ਦੇਣੇ ਚਲੋ ਨਿਕਲੋ ਆ ਜਾ ਫਰੀਦ ਆਇਆ ਯਾਰ ਆ ਜਾ ਉਹ ਮੇਰੇ ਮੌਲਾ ਇਹ ਆਪਣੇ ਖੇਤਾਂ ਦਾ ਗੰਨਾ ਹਾਂਜੀ ਅਲਹਮਦੁਲਿਲਾ। ਤੇ ਤੁਸੀਂ ਪੂਰੀਆਂ ਸਰਦੀਆਂ ਇੱਥੇ ਇਹ ਗੁੜ ਬਣਾਉਂਦੇ ਹੋ ਇਹ ਪੂਰੀਆਂ ਸਰਦੀਆਂ ਵਾਢੀਆਂ ਤੱਕ ਜੀ ਇਹੋ ਹੀ ਕੰਮ ਹੈ। 4-5 ਮਹੀਨੇ ਹਾਂਜੀ 4-5 ਮਹੀਨੇ 4-5 ਮਹੀਨੇ 'ਚ ਆਪਣੀ ਫਸਲ ਦਾ ਗੰਨਾ ਪੂਰਾ ਹੋ ਜਾਂਦਾ 4-5 ਮਹੀਨੇ 'ਚ ਨਹੀਂ ਇਹ ਜਾਂ ਬਾਹਰੋਂ ਵੀ ਲੈਣਾ ਪੈਂਦਾ? ਫਰਵਰੀ ਕਾਸ਼ਤ ਲੱਗੇ ਨੇ ਹੈਂ? ਕੁਝ ਸਤੰਬਰ ਕਾਸ਼ਤ ਲੱਗੇ ਨੇ ਪਿਛਲੇ ਸਾਲ ਦੇ ਯਾਨੀ ਗੰਨਾ ਆਪਣਾ ਹੀ ਹੈ ਗੰਨਾ ਆਪਣਾ ਹੀ ਓਕੇ ਓਕੇ ਅੱਛਾ ਤੁਸੀਂ ਇੱਥੋਂ ਤਿਆਰ ਕਰਕੇ ਤੇ ਜੜਾਂ ਵਾਲੇ ਮੰਡੀ ਵੇਚਦੇ ਜੜਾਂ ਹੋ। ਵਾਲੇ ਮੰਡੀ ਗੱਲਾਂ ਮੰਡੀ ਜਾਣਾ ਅੱਛਾ ਇਹ ਹੁਣ ਇਹ ਤੁਸੀਂ ਤੇ ਬਣਾ ਰਹੇ ਖਾਲਸ ਹਾਂਜੀ ਇਹ ਗੁੜ 'ਚ ਵਿੱਚ ਵੀ ਕਿਸਮਾਂ ਹੁੰਦੀਆਂ ਨੇ ਕਿਸਮਾਂ ਹੁੰਦੀਆਂ ਇੱਕ ਬਹੁਤ ਚਿੱਟਾ ਹੁੰਦਾ ਉਹ ਹੈ ਚੀਨੀ ਦਾ ਬਣਦਾ ਚੀਨੀ ਦਾ ਬਣਦਾ ਉਹ ਚੀਨੀ ਦਾ ਬਣਦਾ ਲੇਕਿਨ ਵੇਚਦੇ ਤਾਂ ਗੁੜ ਕਹਿ ਕੇ ਹੀ ਉਹ ਗੁੜ ਕਹਿ ਕੇ ਉਹਨਾਂ ਵੇਚਣਾ ਉਹ ਤੇ ਸਾਰੀਆਂ ਗਰਮੀਆਂ ਵੀ ਬਣਦਾ ਰਹੇ ਵਾਈਟ ਹੁੰਦਾ ਉਹ ਹਾਂਜੀ ਉਹ ਬਹੁਤ ਚਿੱਟਾ ਸਫੇਦ ਹੁੰਦਾ ਚਿੱਟਾ ਸਫੇਦ ਹੁੰਦਾ ਉਹ ਕਹਿੰਦੇ ਜੀ ਇਹ ਕੈਮੀਕਲ ਪਾ ਕੇ ਇਹਨੂੰ ਚਿੱਟਾ ਕਰਦੇ ਨੇ ਕੈਮੀਕਲ ਉਹਦੇ 'ਚ ਚੀਨੀ ਪਾਉਂਦੇ ਨੇ ਜਦੋਂ ਚੀਨੀ ਪੈ ਗਈ ਤਾਂ ਕੈਮੀਕਲ ਹੀ ਹੈ ਕੈਮੀਕਲ ਹੀ ਹੈ ਤੇ ਵਿੱਚ ਕੋ ਗਲੂਕੋਜ਼ ਪਾਉਂਦੇ ਨੇ ਫਿਰ ਜਲੇਬੀ ਰੰਗ ਪਾਉਂਦੇ ਨੇ ਉਹਦਾ ਰੰਗ ਬਣਾਉਣ ਵਾਸਤੇ ਜੇ ਜਲੇਬੀ ਰੰਗ ਨਾ ਪਵੇ ਫਿਰ ਗੁੜ ਰੰਗ ਨਹੀਂ ਬਣਦਾ ਉਹ ਚਿੱਟੀ ਚਿੱਟੀ ਬਣ ਜਾਣੀ ਹਾਂ ਸਹੀ ਗੱਲ ਹੈ ਤੇ ਇਹ ਤੇ ਮਤਲਬ ਪਿਓਰ ਖਾਲਸ ਹਾਂਜੀ ਇਹ ਬਣਦੇ ਤੁਹਾਡੇ ਸਰ ਸਾਹਮਣੇ ਇੱਥੇ ਤਿਆਰ ਹੋਣ ਡਿਆ ਇੱਥੋਂ ਹੁਣੇ ਤੁਹਾਨੂੰ ਵੇਲਣਾ ਚਲਾ ਕੇ ਇੱਕ ਕਾਲਾ ਗੁੜ ਹੁੰਦਾ ਉਹ ਪੁਰਾਣਾ ਹੁੰਦਾ ਉਹ ਇਹ ਕੀ ਪੁਰਾਣਾ ਗੁੜ ਤੇ ਨਵਾਂ ਗੁੜ ਦਾ ਮਤਲਬ ਪੁਰਾਣਾ ਗੁੜ ਹੁਣ ਜਿਹੜਾ ਪਿਛਲੇ ਸਾਲ ਦਾ ਸਟਾਕ ਕੀਤਾ ਜਿੱਦਾਂ ਨਹੀਂ ਉਹਦੇ ਤੇ ਉਹਦੀ ਚ ਮਤਲਬ ਪੀਆਂ 'ਚ ਫਰਕ ਆ ਜਾਂਦਾ ਖਾਣ ਚ ਕੀ ਫਰਕ ਹੁੰਦਾ ਉਹਦਾ ਕੋਈ ਫਰਕ ਨਹੀਂ ਤਸੀਰ ਚ ਤਸੀਰ ਦੇ ਵਿੱਚ ਇੱਕ ਪੁਰਾਣਾ ਗੁੜ ਜਿਹੜਾ ਲੋਕੀ ਡੰਗਰਾਂ ਨੂੰ ਦਿੰਦੇ ਨੇ ਕਿ ਇਹ ਅੱਛਾ ਹੁੰਦਾ ਉਹ ਜ਼ਿਆਦਾ ਡੰਗਰਾਂ ਵਾਸਤੇ ਰੱਖਦੇ ਨੇ ਕੁਝ ਲੋਕ ਜਿਹੜਾ ਇੰਨਾ ਹੋਟਲਾਂ 'ਚ ਜਾਂਦਾ ਜਿੱਥੇ ਕੋਈ ਉੱਥੇ ਚ ਭੇਜ ਦਿੰਦੇ ਯਾਨੀ ਜਿਹੜਾ ਖਾਣ ਵਾਲਾ ਸਹੀ ਸੀਜ਼ਨ ਹੁੰਦਾ ਉਹ ਤਾਜ਼ਾ ਹੀ ਉਹ ਤਾਜ਼ਾ ਹੀ ਹੁੰਦਾ ਤਾਜ਼ਾ ਹੀ। ਜਿਹੜਾ ਸੀਜ਼ਨ ਦਾ ਹੁੰਦਾ ਸੀਜ਼ਨ ਦਾ ਸੀਜ਼ਨ ਹਾਂ ਇਹ ਐਵੇਂ ਉਹ ਜੀ ਪੁਰਾਣਾ ਗੁੜ ਕਈ ਲੋਕੀ ਨਾ ਲੱਭ ਕੇ ਪੁਰਾਣਾ ਗੁੜ ਲਿਆਉਂਦੇ ਆ ਲਿਆਉਂਦੇ ਨੇ ਬਿਲਕੁਲ ਹਾਂ ਜੀ ਪੁਰਾਣਾ ਗੁੜ ਲੱਭੇ ਨਾ ਕਿਤੋਂ ਹਾਂ ਹਾਂ ਮੈਂ ਕਿਹਾ ਸ਼ਾਇਦ ਪਿਆ ਨੂੰ ਕੋਈ ਉਹਦੇ ਚ ਕੋਈ ਹੋਰ ਚੀਜ਼ ਆ ਨਹੀਂ ਜਾਂਦੀ ਨਹੀਂ ਕੁਝ ਨਹੀਂ ਆਈਂਦੀ ਸਿਰਫ ਉਹ ਰੰਗ ਥੋੜਾ ਜਿਹਾ ਛੱਡ ਜਾਂਦਾ ਆਪਣਾ ਹਾਂ ਇਹ ਨਾਜ਼ਰੀਨ ਜਿਹੜਾ ਸਾਡਾ ਕਮੇਟੀ ਵਾਲਾ ਗਰੁੱਪ ਨਹੀਂ ਉਹ ਚ ਮੇਰਾ ਯਾਰ ਆ ਰਾਣਾ ਤੀਕ ਸਾਰੇ ਦੋਸਤ ਨੇ ਲੇਕਿਨ ਉਹਦੇ ਨਾਲ ਜ਼ਰਾ ਪਿਆਰ ਆ ਤੇ ਉਹਨੂੰ ਮੈਂ ਕੱਲ ਕਿਹਾ ਮੈਂ ਕਿਹਾ ਯਾਰ ਰਾਣਾ ਇੱਥੇ ਅਸੀਂ ਅੰਦਰ ਸ਼ੋਅ ਕਰ ਕਰਕੇ ਪਾਗਲ ਹੋ ਗਏ ਸਾਨੂੰ ਕੋਈ 10 ਜਗ੍ਹਾ ਕਿ ਅਸੀਂ ਬਾਹਰ ਜਾਈਏ ਉਹਨੇ ਫਿਰ ਜਨਾਬ ਸਾਨੂੰ ਦੱਸਿਆ ਨੇ ਭਾਈ ਸਾਡੇ ਉਹਨਾਂ ਨੇ ਕਿਹਾ ਜੀ ਚੱਲ ਜਾਓ ਉੱਥੇ ਤੇ ਅਸੀਂ ਅੱਜ ਇੱਥੇ ਆ ਗਏ ਬਹੁਤ ਸਕੂਨ ਮਿਲ ਰਿਹਾ ਉਸਤਾਦ ਜੀ ਤੁਸੀਂ ਹਜ਼ਾਰਾਂ ਬਿਮਾਰੀਆਂ ਤੋਂ ਬਚੇ ਹੋ ਅਲਹਮਦੁਲਿਲਾ ਧੂਏ ਤੋਂ ਗੱਡੀਆਂ ਦੇ ਧੂਏ ਤੋਂ ਜਾਲੀ ਖੁਰਾਕਾਂ ਤੋਂ ਜਰਾਸੀਮ ਵਾਲੇ ਪਾਣੀ ਤੋਂ ਅੱਛਾ ਫਿਰ ਪਾਊਡਰ ਵਾਲੇ ਦੁੱਧ ਤੋਂ ਹਰ ਚੀਜ਼ ਤੋਂ ਹਰ ਚੀਜ਼ ਤੋਂ ਤੁਸੀਂ ਬਚੇ ਸਹੀ ਗੱਲ ਅੱਲਾਹ ਤਾਲਾ ਦੀ ਬੜੀ ਨਿਮਤ ਹੈ ਹਾਂ ਸਿਹਤਮੰਦ ਤੁਸੀਂ ਦਿੰਦੇ ਹੋ ਠੀਕ ਹੈ ਨਾ ਕੀ ਹੋਇਆ ਤੁਹਾਡੀ ਇੱਧਰ ਤੇ ਆਓ ਉਧਰ ਮੇਰੇ ਨਾਲ ਆਓ ਉਹਨਾਂ ਨੇ ਉਧਰ ਕੰਮ ਖਰਾਬ ਕਰਤਾ ਆ ਆਹ ਦੇਖੋ ਭਾਜੀ ਇਧਰ ਆ ਜਾਓ ਇਧਰ ਇਹ ਹੁਣ ਸ਼ੁਰੂ ਹੋ ਗਏ ਨੇ ਕੰਮ ਇਹਨਾਂ ਨੇ ਸਾਰਿਆਂ ਨੂੰ ਜੋ ਪਤਾ ਕਿ ਅਸੀਂ ਪਿੰਡੂ ਆ ਭਰਾਵਾ ਅਸੀਂ ਕਿਸੇ ਨੂੰ ਕਿਉਂ 3 ਦਾਬੜੇ ਹੋ ਗਏ ਤੇਰੇ ਹੱਲ ਹੈ 3 ਦਾਬੜੇ ਹੋ ਗਏ 6 ਕਰ ਦੇਣਾ ਨਹੀਂ ਮੈਂ ਪਹਿਲਾਂ ਵੀ ਕੀਤੇ ਨਾ ਮੇਰੀ ਗੱਲ ਸੁਣ ਇਹਦੇ ਪੈਸੇ ਫੜ ਲਿਆ ਜਾ ਦੌੜ ਕੇ ਤੂੰ ਇਦਾਂ ਕਰ ਤੂੰ ਮੱਝਾਂ ਮੂੰਹ ਤੇ ਕਰਾ ਦੇ ਜਿੰਨੇ ਤੂੰ ਪੱਠੇ ਖੜਨਾ ਫਿੱਟੇ ਮੂੰਹ ਲੈ ਜਾ ਇੱਥੋਂ ਆ ਜਿੰਨੇ ਦਿੱਤੇ ਬਹੁਤ ਅਸਲਾਮ ਵਾਲੇਕਮ ਭਾਜੀ ਵਾਲੇਕੁਮ ਸਲਾਮ ਖਾਲਾ ਜੀ ਪੱਠੇ ਹੈਗੇ ਉੱਲੂ ਦੇ ਪੱਠੇ ਹੈਗੇ ਕਿਹੜੇ ਪੱਠੇ ਚਾਹੀਦੇ ਆ ਮੱਛਲੀਆਂ ਨੂੰ ਪਾਉਣੇ ਜੀ ਓਹੋ ਮਛਲੀਆਂ ਵੀ ਪਾਉਣੇ ਹਾਂਜੀ ਸਾਈਵਾਲ ਦੀਆਂ ਮਛਲੀਆਂ
ਯਾਨੀ ਆਪਣੀਆਂ ਘਰ ਦੀਆਂ ਪਾਲੀਆਂ ਇਹ ਮੱਛੀਆਂ। ਮੇਰੀਆਂ ਮੱਛਲੀਆਂ ਪੱਠੇ ਖਾਂਦੀਆਂ ਨੇ। ਅੱਛਾ ਅੱਛਾ ਚੱਲ ਵੀ ਇਹ ਮੈਂ ਦੇ ਲਵਾਂ ਬਸ ਤੇ ਫਿਰ ਤੁਹਾਨੂੰ ਦਿੰਨਾ। ਰੇਟ ਕੀ ਚੱਲ ਰਿਹਾ? ਰੇਟ ਉਹੀ ਹੈ ਜੀ, ਇਹ 1400 ਰੁਪਏ ਕਿਲੋ। ਆ ਟੋਕਾ ਹੈ 1400 ਰੁਪਏ ਕਿਲੋ। 1400 ਰੁਪਏ ਕਿਲੋ? ਹਾਂਜੀ ਹਾਂਜੀ। ਅੱਛਾ ਅੱਛਾ। ਭਾਜੀ ਬੜੇ ਅੱਛੇ ਪੱਠੇ ਦੇਸੀ ਘਿਓ ਨਾਲ ਬਣਾਏ ਗਏ ਸਾਰੇ। ਪੱਠਾ ਨਰਮ ਨਹੀਂ ਹੈ, ਉਹ ਮੱਝਾਂ ਗੁੱਸਾ ਕਰਨ ਡਈਆਂ ਸੀਗੀਆਂ। ਇਹ ਸਹੀ ਹੈ ਟੋਕਾ? ਹਾਂਜੀ ਬਿਲਕੁਲ। ਅਦਰਾ ਬਾਂਹ ਦਿਓ ਵਿੱਚ, ਮੈਂ ਚੈੱਕ ਕਰਨਾ। ਲਓ ਜੀ ਲਓ। ਇੱਕ ਮਿੰਟ ਯਾਰ, ਖਲੋਇਆ ਅੱਲਾ ਦੀ, ਮੈਂ ਕਹਿਣ ਓਕੇ ਹੋ ਸਹੀ ਹੈ ਅੱਲਾ ਦੀ ਕਸਮ ਸਹੀ ਆ ਸਹੀ। ਆ 20 ਰੁਪਏ ਦੀਆਂ ਨਾ ਮੈਨੂੰ ਵਿੱਚੋਂ ਗੜੇੜੀਆਂ ਕੱਢ ਦੋ ਇਹਦੇ ਵਿੱਚੋਂ। ਸਾਫ ਕਭੀ ਅੱਲਾ ਆ ਸੈਂਪਲ ਚੈੱਕ ਕਰ, ਸਵੇਰੇ ਆ ਜੀ। ਅੰਮਾ ਵੀਰਾ ਲੂਣ ਨਹੀਂ ਪਾਣਾ ਹੈ, ਲੂਣ ਜੂਰੀ ਕੋ ਲੈਣ ਦੇ ਮੈਂ ਤੁਹਾਨੂੰ। ਵੇ ਵੇ 3 ਦਾਬੜੇ ਹੋ ਗਏ ਤੇਰੇ। ਚੱਲ ਹੁਣ ਹੋਰ 3 ਤੇ 3 6 6 ਹੋ ਗਏ। ਲਿਓ ਵੀ ਅਗਲੇ। ਔਕਾਤ ਤੋਂ ਵੱਧ ਕੇ ਵਜ਼ਨ ਨੂੰ ਮੋਢਾ ਨਹੀਂ ਦੇਈਦਾ ਜਵਾਨਾ। ਸੋਹਣਿਆ ਪਾਂਡੀ ਏ। ਜੇ ਨਾ ਦੱਸ ਦਿੱਤਾ ਤੇ ਰੱਬ ਦੀ ਸੋ ਤਾਪ ਚੜ ਜਾਊਗਾ ਤੈਨੂੰ। ਆਸੇ ਨਾ ਗੱਲ ਪਾ। ਓਏ ਗੱਜ ਤੇ ਬੜੇ ਨੇ ਪਰ ਵਸਦਾ ਕੋਈ ਨਹੀਂ। ਅੱਜ ਵਸ ਪਿਆ ਤੇ ਨੱਕ ਨੱਕ ਡੁੱਬ ਜਾਏਗਾ। ਖੁਸ਼ ਕੀਤਾ ਓਏ ਪੁੱਤਰਾ। ਇਹ ਤੇ ਵਿੱਚ ਹੈ ਹੀ ਨਹੀਂ ਸੀਗਾ। ਇਹ ਕਦੋਂ ਹੈ? ਓਏ ਦਿਲ ਤੇ ਕਰਦਾ ਏ ਤੈਨੂੰ ਆਪਣਾ ਦੁਸ਼ਮਣ ਮੰਨ ਲਾਂ, ਪਰ ਅੱਜ ਫਿਰ ਮੈਂ ਤੇਰੇ ਤੋਂ ਵੀ ਵੱਡੇ ਬਦਬਖਤ ਵੱਲ ਜਾ ਰਿਹਾ। ਬਿਲਕੁਲ ਠੀਕ ਹੈ। ਮੈਨੂੰ ਵੀ ਅੱਜ ਇੱਕ ਜ਼ਰੂਰੀ ਕੰਮ ਹੈ ਤੇ ਅਗਲੀ ਵਾਰੀ ਜਦੋਂ ਮਿਲੇ ਤੇ ਨਸਣ ਦਾ ਬਹਾਨਾ ਸੋਚ ਕੇ। ਕੰਮ ਕੀ ਏ? ਕੰਮ ਕਿਹੜਾ ਹੈ ਸਰ? ਯਾਰ ਮੈਂ ਨਾ ਫਰੀਦ ਕੋ ਪੈਸੇ ਲੈਣੇ, ਫਰੀਦ ਸਾਹਿਬ ਜੀ ਕੋ ਉਹ ਨਹੀਂ ਦੇਣ। ਜ਼ਿੰਦਗੀ ਰਹੀ ਤੇ ਫੇਰ ਮਿਲਾਂਗੇ। ਜੇ ਨਾ ਮਿਲਿਆ ਤੇ ਰੱਬ ਦੀ ਸੌਂ ਲੱਭ ਲਾਂਗਾ। अस्सलाम वालेकुम नाज़रीन, टी टाइम में खुश आमदीद। ਕਲਾਬਾਜੀ ਖਾ ਗਿਆ। ਅਲਟੂਬਾਜੀ ਵਾਲਾ ਕਬੂਤਰ ਇਹ ਪੈਦਲ ਵਾਲਾ ਸੀ। ਆ ਦੇਖੋ ਬਾਜੀ ਵਾਲਾ ਕਬੂਤਰ। ओए ओए ਇਹ 27 ਤੜਕ ਪੁੱਠਾ ਖੁੱਲ ਗਿਆ। ਆਪ ਗਜਾਇਆ ਵਾ। नहीं साजू ने कलाबाजी मारी आ। ਬਾਜੀ ਵਾਲਾ ਕਬੂਤਰ ਪੱਥਰ ਦਾ ਸੀ ਉਹ ਭਾਈ ਉਹ ਥੱਲੇ मैं अपनी नहीं साजू ने घुमाया करके। ਹਾਂਜੀ ਅੱਜ ਕਬੂਤਰ ਜਦੋਂ ਉਡਾਣਾ ਹੁੰਦਾ ਨਾ ਉਹਨੂੰ ਥੱਲੇ ਨੂੰ ਮਾਰੀਦਾ, ਉਹ ਠੱਪਾ ਖਾ ਕੇ ਫੇਰ ਉੱਡਦਾ ਵਾ। ਉਹ ਸੀ ਗਲਤ ਛੱਡੇ, ਗ੍ਰਿਪ ਕਰਕੇ ਮਾਰੀਦਾ। ठप्पा करके यानी आज मारा ਫੇਰ ਉਹਨੇ ਲੋ ਜੀ ਨਾਜ਼ਰੀਨ, ਅਸੀਂ ਆ ਗਏ। ਬਹੁਤ ਸਕੂਨ ਮਿਲ ਰਿਹਾ ਯਕੀਨ। ਉਹ ਕੈਦਖਾਨੇ ਚੋਂ ਮੈਂ ਬਾਹਰ ਆ ਕੇ ਨਾ ਸਕੂਨ ਦੀ ਹਿਸਾਬ ਕਿਤਾਬ ਮੇਰਾ ਲੱਗ ਰਿਹਾ, ਔਰ ਮੇਰਾ ਦਿਲ ਨਹੀਂ ਕਰ ਰਿਹਾ ਹੁਣ ਇੱਥੋਂ ਜਾਣ ਨੂੰ। ਵਾਹ ਵਾਹ। ਯਕੀਨ ਕਰੋ। ਸਾਡੀ ਮਾਹੌਲ ਕੈਸਾ? ਲੇਕਿਨ ਉਸਤਾਦ ਜੀ ਮੈਂ ਸੋਚ ਲਿਆ ਕਿ ਪਿੰਡ ਦੀ ਲਾਈਫ ਸ਼ੁਰੂ ਕਰਨ ਲੱਗੀ। ਮੈਂ ਹਵੇਲੀ ਲੈਣ ਲੱਗਾ ਇੱਕ। ਮੈਂ ਕਿਹਾ ਭਾਜੀ ਕਹਿੰਦਾ ਮੈਂ ਪਿੰਡ ਦੀ ਲਾਈਫ ਸ਼ੁਰੂ ਕਰਨ ਲੱਗਾ, ਮੈਂ ਖੋਤਾ ਬਣਨ ਲੱਗਾ। ਪਿੰਡ 'ਚ ਖੋਤੇ ਰਹਿੰਦੇ ਹੋਰ ਉਹ ਯਾਰ ਜਾਨਵਰ ਹੁੰਦਾ ਪਿੰਡ 'ਚ ਵੀ। ਜਾਨਵਰ ਸਹੀ। ਪਿੰਡ ਦੀ ਲਾਈਫ ਸ਼ੁਰੂ ਕਰਨੀ, 20 ਮਰਲੇ ਦੀ ਹਵੇਲੀ ਲੈਣੀ, ਫਸਲਾਂ ਆਪਣੀਆਂ, ਠੀਕ ਹੈ, ਸਬਜ਼ੀਆਂ ਆਪਣੀਆਂ। ਓਏ ਤੂੰ ਜ਼ਮੀਨ ਲੈ, ਜ਼ਮੀਨ ਹੀ ਲੈਣੀ ਹੈ। ਠੇਕੇ ਤੇ ਜ਼ਮੀਨ ਮਿਲਦੀ ਹੈ। ਹਾਂਜੀ ਯਾਰ ਗੱਲ ਸੁਣ ਲਿਆ ਕਰੋ, ਗੱਲ ਸੁਣ ਲਿਆ ਕਰੋ, ਸਕੂਨ ਨਾਲ ਰਿਲੈਕਸ ਹੋ ਕੇ ਗੱਲ ਕਰੋ। ਠੇਕੇ ਤੇ ਜ਼ਮੀਨ ਮਿਲਦੀ ਹੈ ਉਸਤਾਦ ਜੀ, ਕਿਰਾਏ ਤੇ ਸਾਲ 2 ਸਾਲ 5 ਸਾਲ 10 ਸਾਲ 20 ਸਾਲ ਵਾਸਤੇ ਵੀ ਰੈਂਟ ਤੇ। ਰੈਂਟ ਤੇ, ਠੇਕੇ ਤੇ ਕਿ ਵੀ ਤੁਸੀਂ ਇਹ ਜ਼ਮੀਨ ਤੁਹਾਡੀ ਹੈ। ਅੱਛਾ ਅੱਛਾ ਅੱਛਾ, ਉਹ ਜ਼ਮੀਨ ਲੈ ਲੈ ਠੇਕੇ ਤੇ। ਲੱਤ ਤੇਰੀ ਅੱਗੇ ਨਹੀਂ ਸਹੀ, ਠੀਕ ਆ, ਸਹੀ ਗੱਲ। ਤੇ ਤੂੰ ਇੱਥੇ ਉਹ ਅਨਾਜ ਰਾਤ ਤੇ ਕੰਮ ਕਰ ਸ਼ੁਰੂ ਕਰ। ਭਾਜੀ ਮਜ਼ਾਕ ਰਾਤ ਛੱਡ ਕੇ ਅਨਾਜ ਰਾਤ ਤੇ ਸ਼ੁਰੂ ਕਰ ਦੇ। ਇਹਨੇ ਉਹ ਜ਼ਮੀਨ ਲਈ ਉਸਤਾਦ ਜੀ, ਉਹ ਜਿਹੜੀ ਦਫ਼ਤਰਾਂ 'ਚ ਨਹੀਂ ਘੁੰਮਣ ਵਾਲੀ ਉਹ ਲੈ ਕੇ ਮੈਨੂੰ ਕਹਿੰਦਾ ਜ਼ਮੀਨ ਲਈ। ਸਾਲ ਵਾਸਤੇ ਜ਼ਮੀਨ ਲੈ ਲਈ ਇਹਨੇ। ਅੱਛਾ ਜੀ। ਸਾਰਾ ਸਾਲ ਹੀ ਜ਼ਮੀਨ ਨਾਲ ਵੇਖੇ ਯਾਰ ਕੀ ਬੀਜਾਂ, ਕਣਕ ਬੀਜ ਲਵਾਂ। ਨਹੀਂ ਕਣਕ ਦਾ ਮਸਲਾ, ਗੰਨਾ ਕਿੱਥੇ ਬੀਜਿਆ ਜਨ। ਤੇ 11 ਮਹੀਨੇ ਲੰਘ ਗਏ, ਰੈਂਟ ਪੈ ਗਿਆ, ਸੀਜ਼ਨ ਹੀ ਮੁੱਕ ਗਿਆ। ਜਗ੍ਹਾ ਲੈ ਲਈ ਠੇਕੇ ਤੇ। ਅੱਛਾ ਜ਼ਮੀਨ ਲੈ ਲਈ ਠੇਕੇ ਤੇ,
ਇੱਕੋ ਬੂਟਾ ਲਾਇਆ ਪਹਿਲੇ। ਮੈਂ ਕਿਹਾ ਇਹ ਕੀ? ਕਹਿੰਦਾ ਪਹਿਲੇ ਉਸਤਾਦ ਜੀ ਫਿਰ ਚੈੱਕ ਕਰ ਰਿਹਾ ਕਿ ਉੱਗਦੀ ਕਿੱਦਾਂ ਦਾ ਉੱਗਦਾ। ਤਾਜੀ ਜ਼ਮੀਨ ਲੈ ਲਈ ਇਹਨਾਂ ਨੇ ਠੇਕੇ ਤੇ, ਭਾਈ ਅੰਦਰ ਹੋ ਗਏ 2 ਸਾਲ ਬਾਅਦ ਬਾਹਰ ਆਏ, ਫਿਰ ਜ਼ਮੀਨ ਵਾਲੇ ਨੇ ਕਰਾ ਦਿੱਤਾ ਕਹਿੰਦਾ ਕਰਾਇਆ ਕਿੰਨੇ ਦੇ? ਸਾਲ ਦੇ ਠੇਕੇ ਤੇ ਜ਼ਮੀਨ ਲੈ ਲਈ, ਉਧਰੋਂ ਭਰਾ ਨੇ ਬਾਹਰੋਂ ਵੀਜ਼ਾ ਭੇਜਤਾ। ਸਾਜੀ ਜ਼ਮੀਨ ਆਪਣੀ ਚ ਗੰਨਾ ਬੀਜਣ ਦੇ ਤੇ ਪੂਰਾ ਪੂਰਾ ਗੰਨਾ ਹੀ ਬੀਜਣ ਡਿਆ। ਸਹੀ ਗੰਨੇ ਲਾਇਆ ਬਾਹਰੋਂ, ਜਿਹੜੇ ਮਤਲਬ ਮੰਡੀੋਂ ਗੰਨੇ ਲਿਆ ਕੇ ਤੇ ਉਹ ਵਿੱਚ ਠੋਕਣ ਦੇ। ਮਹਿੰਗੇ ਪੂਰਾ ਕਮਾਦ ਕਹਿੰਦਾ ਇਹ ਉੱਗੇਗਾ, ਇਸ ਤੋਂ ਗਾਂ ਕੀ ਨਹੀਂ ਨਹੀਂ, ਇਹਨੇ ਵੱਡੇ ਪੂਰਾ ਗੰਨੇ ਲਾਏ, ਉਹ ਸਾਲ ਬਾਅਦ ਸਾਰੇ ਵਿੱਚ ਵੜ ਗਏ। ਤਾਜੀ ਇਹਨਾਂ ਨੇ ਲਈ ਠੇਕੇ ਤੇ ਜ਼ਮੀਨ, ਉਹ ਕਿਸੇ ਹੋਰ ਪੈਲੀ ਜੀ ਭਾਈ ਗੰਨਾ ਲਾਤਾ। ਉਹ ਆਣ ਕਹਿੰਦਾ ਤੈਨੂੰ ਮੈਂ ਉਹ ਕਿਹਾ ਸੀਗਾ। ਸਾਲ ਦੇ ਠੇਕੇ ਤੇ ਉਸਤਾਦ ਜੀ ਜ਼ਮੀਨ ਲੈ ਲਈ ਤੇ ਬਾਰਿਸ਼ ਏਡੀ ਪੈ ਗਈ, ਭੁੱਲ ਗਿਆ ਕਿ ਮੇਰੀ ਪੈਲੀ ਕਿਹੜੀ ਆ ਤੇ ਪੂਰਾ ਕਿਤੇ ਜਾ ਕੇ ਕਿਸੇ ਹੋਰ ਪਿੰਡ 'ਚ ਖੜਾ ਹੋ ਗਿਆ। ਸਾਲ ਦੇ ਠੇਕੇ ਤੇ ਪੈਲੀ ਲੈ ਲਈ ਤੇ ਮਟਰ ਬੀਜੇ, ਉਹ ਸ਼ਾਮ ਨੂੰ ਵੱਡਾ ਭਈਆ ਕੇ ਸਾਰੇ ਕੱਢ ਗਿਆ, ਉੱਥੇ ਹੀ ਮਟਰ ਸਾਰੇ ਕੱਢ ਗਿਆ ਦਾਣੇ। ਇਹ ਨਾ ਬਾਂਸਾਂ ਦਾ ਫਾਇਦਾ, ਬਾਂਸ ਲਾਈਏ ਤਾਂ ਜੀ ਮੈਂ ਕਹਿੰਦਾ 1 ਕਿੱਲੇ 'ਚ ਬਾਂਸ ਲਾ ਲਈਏ। ਬਾਂਸ ਜਿਹੜਾ ਨਾ ਕਮ ਤੋਂ ਕਮ 4 ਫੁੱਟ ਨਿਕਲਦਾ ਜੀ ਡੇਲੀ। 4 ਫੁੱਟ? ਆਹੋ, ਤੇ ਉਹ ਥੋੜਾ ਥੋੜਾ ਨਿਕਲਦਾ ਉਸਤਾਦ ਜੀ, ਉਹ ਕਲੱਚ ਕਰਕੇ ਨਿਕਲਦਾ। ਸਾਜੀ ਇਹਨੇ ਮਟਰ ਲਾ ਲਏ, ਬੀਜ ਲਏ, ਤੇ ਰੋਜ਼ ਰਾਤ ਨੂੰ ਨਾ ਵਿਹਲਾ ਹੁੰਦਾ ਸੀ ਤੇ ਮਟਰ ਫੜ ਕੇ ਨਾ ਦਾਣੇ ਕੱਢ ਕੇ ਉਹਨੂੰ ਪਟਾਕੇ ਮਾਰ ਕੜਕ ਆਪਣੀ ਫਸਲ ਆਪੀ ਤਬਾਹ ਕਰ ਲਈ ਫਸਲ। ਤਾਂ ਜੀ ਬਾਂਸ ਬੀਜ ਲਏ, ਕਿਸੇ ਨੇ ਕਿਹਾ ਡੇਲੀ 4 ਫੁੱਟ ਬਾਂਸ ਵਾਧਾ, ਤੇ ਬਾਂਸ ਬੀਜ ਕੇ ਉੱਤੇ ਪੈਰ ਰੱਖਿਆ ਵਧਣ ਹੀ ਨਹੀਂ ਦੇ। ਤਾਜੀ ਮਟਰ ਬੀਜੇ, ਉਹ ਕਿਤੇ ਟਰੈਕਟਰ ਦੀ ਬ੍ਰੇਕ ਫੇਲ ਹੋ ਗਈ, ਉਹ ਸਾਰੀ ਭਾਈ ਪੈਲੀ ਖਰਾਬ ਕਰ ਦਿੱਤੀ। ਉਹ ਲੱਗੀ ਨਹੀਂ ਬ੍ਰੇਕ, ਉਹ ਚੱਲਦਾ ਹੀ ਰਿਹਾ। ਐਸਾ ਖਾਦ ਦਾ ਛਿੜਕਾਓ ਕੀਤਾ, ਉਹ ਆਪਣੇ ਨੱਕ ਨੂੰ ਵੀ ਚੜ ਗਿਆ, ਬੇਹੋਸ਼ ਪਿਆ। ਬੰਦ ਗੋਭੀ ਲਵਾ ਕੇ ਨਾ ਜ਼ਮੀਨ 'ਚ ਤੇ 4 ਦੁਆਰੀ ਕਰਾਤੀ, ਕਹਿੰਦਾ ਇਹ ਬੰਦ ਗੋਭੀ। ਨਾਜ਼ਰੀਨ ਮੈਂ ਤੁਹਾਨੂੰ ਦੱਸਾਂ, ਆ ਮੈਨੂੰ ਭਾਜੀ ਨੇ ਦੱਸਿਆ ਹੁਣੇ, ਰਾਣਾ ਸਾਹਿਬ ਨੇ, ਕਿ ਨਾ ਜਿੱਦਾਂ ਹਰ ਚੀਜ਼ ਦੀ ਇੱਕ ਹੁੰਦੀ ਨਾ, ਉਹਨੂੰ ਯੂਜ਼ ਕਰੀ ਜੋ। ਜਦੋਂ ਕੋਈ ਵੀ ਤੁਹਾਡੀ ਕਾਰ ਆ, ਮੋਟਰਸਾਈਕਲ ਆ, ਕੋਈ ਚੀਜ਼ ਆ, ਮਕਾਨ ਬਣਿਆ, ਇੱਕ ਟਾਈਮ ਦੇ ਨਾਲ ਇਹਦੀ ਲਾਈਫ ਖਤਮ ਹੁੰਦੀ। ਉਹ ਮੈਂ ਉਹਨਾਂ ਨੂੰ ਪੁੱਛਿਆ ਕਿ ਯਾਰ ਇਹ ਜ਼ਮੀਨ 'ਚ ਤੁਸੀਂ ਮਤਲਬ ਗੰਨਾ ਬੀਜਦੇ ਹੋ, ਸਾਲ ਬਾਅਦ ਗੰਨਾ ਆ ਗਿਆ ਫਿਰ ਬੀਜਦੇ ਹੋ, ਇਹ ਕਿਆ ਜ਼ਮੀਨ ਵੀ ਕਮਜ਼ੋਰ ਹੁੰਦੀ ਹੈ? ਤੇ ਉਹ ਕਹਿੰਦੇ ਕਿ ਭਾਜੀ ਜ਼ਮੀਨ ਵੀ ਕਮਜ਼ੋਰ ਹੁੰਦੀ ਆ, ਤੇ ਫਿਰ ਅਸੀਂ ਉਹਦੇ ਵਿੱਚ ਉਹ ਚੀਜ਼ਾਂ ਉਗਾਈ ਦੀਆਂ ਨੇ, ਜਿਵੇਂ ਮੋਟਰਸਾਈਕਲ ਪੁਰਾਣੀ ਹੋਏ, ਬੰਦਾ ਕਹਿੰਦਾ ਯਾਰ 2 ਸਵਾਰੀਆਂ ਨਾਲ ਬੈਠੇ, ਉਹਦਾ ਮੋਟਰਸਾਈਕਲ ਮਾੜੀ ਆ ਭਾਰ, ਫਿਰ ਅਸੀਂ ਉਹਦੇ ਤੇ ਜ਼ਾਹਰੀ ਬਾਤ ਹੈ ਜ਼ਮੀਨ ਦਾ ਵੀ ਇੱਕ ਧਰਤੀ ਦਾ ਕਹਿੰਦੇ ਜ਼ੋਰ ਲੱਗਦਾ, ਫਿਰ ਅਸੀਂ ਉਹਦੇ 'ਚ ਕਣਕ ਜਾਂ ਕੋਈ ਪੱਠੇ ਪੁੱਠੇ ਜਿਹਦੇ 'ਚੋਂ ਲਾਈਟ ਜਿਹਾ, ਫਿਰ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਤੇ ਉਹ ਮਤਲਬ ਬੇਕਾਰ ਹੋ ਜਾਂਦੀ, ਉਸ ਤਰ੍ਹਾਂ ਹੀ ਕਮਜ਼ੋਰ ਹੋ ਜਾਂਦੀ ਹੈ ਜਾਂ ਦੁਬਾਰਾ ਫਿਰ ਹੋ ਜਾਂਦਾ? ਉਹ ਫਿਰ ਉਹ ਕੀ ਉਹਨਾਂ ਨੇ ਦੱਸਿਆ, ਰਾਣਾ ਸਾਹਿਬ ਕੀ ਦੱਸਿਆ ਸੀ ਕਿ ਪਾਉਂਦੇ ਅਸੀਂ ਰੂੜੀ ਖਾਦਾਂ ਵਗੈਰਾ, ਰੂੜੀ ਖਾਦਾਂ ਵਗੈਰਾ ਪਾਉਂਦੇ ਆ, ਤੇ ਉਹ ਫਿਰ ਜ਼ਮੀਨ ਫਿਰ ਆਪਣੇ ਉਹ ਮਤਲਬ ਜਾਨ 'ਚ ਆ ਜਾਂਦੀ ਹੈ, ਤੇ ਫਿਰ ਉੱਤੇ ਜੋ ਮਰਜ਼ੀ ਕਰੋ। ਯਾਨੀ ਜ਼ਮੀਨ ਦਾ ਵੀ ਹਿਸਾਬ ਆ ਕਿ ਤੁਸੀਂ ਅਗਰ 2 4 5 ਸਾਲ ਉਹਦੇ 'ਚੋਂ ਹੇਠ ਉੱਪਰ ਕੋਈ ਫਸਲ ਲੈ ਲਈ ਹੈ ਤੇ ਭਾਵੇਂ ਉਹ ਵੀ ਮਾੜੀ ਹੋ ਜਾਂਦੀ ਹੈ। ਨਹੀਂ ਸਾਜੀ, ਮਹੀਨੇ ਬਾਅਦ ਪੈਸੇ ਲਾਈ ਜੋ, ਤੇਲ ਬਦਲੀ ਜੋ, ਟਿਊਨਿੰਗ ਕਰਾਈ ਜੋ, ਓਕੇ ਰਹਿੰਦੀ ਜ਼ਮੀਨ ਦੀ। ਸਾਹਮਣੇ ਜ਼ਮੀਨ ਦੀ ਸੇਵਾ ਕਰੀ ਦੀਏ, ਤੁਹਾਨੂੰ ਇਹੀ ਤਾਂ ਪਤਾ ਨਹੀਂ। ਸਾਲ ਦੇ ਠੇਕੇ ਤੇ ਜ਼ਮੀਨ ਲੈ ਲਈ ਤੇ ਉਹ ਫਸਲ ਲਾਤੀ ਜਿਹੜੀ 3 ਸਾਲ 'ਚ ਨਹੀਂ ਵੱਡੀ ਹੁੰਦੀ। ਓਏ 1 ਮਿੰਟ ਠਹਿਰ ਜਾ, 3 ਸਾਲ 'ਚ ਕਿਹੜੀ ਫਸਲ ਵੱਡੀ ਹੁੰਦੀ ਹੈ? 3 ਸਾਲ 'ਚ ਟੁੱਟ ਕੇ ਨਾ ਪਿਆ ਕਰ ਨਾ। 3 ਸਾਲ 'ਚ ਕਿਹੜੀ ਫਸਲ? अच्छा वे उन्हें गल की थी ना, तू के दानिश भाई मोहतरम आप मुझे बता दे 3 साल च केड़ी फसल वड्डी हुंदी? दानिश भाई करके को पैना ਤਾਜੀ ਠੇਕੇ ਤੇ 1 ਮਿੰਟ ਪੁੱਛ ਲੈ ਭਾਈ ਮੁਹਤਰਮ ਜੀ 3 ਸਾਲ 'ਚ ਕਿਹੜੀ ਫਸਲ ਵੱਡੀ ਹੁੰਦੀ ਦੱਸ ਮੈਨੂੰ। ਜਿਹੜੀ 2.5 ਸਾਲ ਬਾਅਦ ਲਾਈ ਜਾਏ। ਉਹ ਯਾਰ ਉਹ ਫਸਲੇ ਗੁੱਲ। ਤਾਜੀ ਜ਼ਮੀਨ ਲੈ ਲਈ ਇਹਨਾਂ ਨੇ ਠੇਕੇ ਤੇ, ਉੱਥੇ ਭਾਈ ਕਲੱਬ ਪਾਇਆ, ਉਹ ਬੰਦਾ ਕੋਈ ਵੀ ਨਹੀਂ, 2 ਗਿੱਦੜ ਆਪੋ ਚ ਗੇਮਾਂ ਖੇਲਣ ਗਏ। ਸਾਜੀ ਉਹ ਥੋੜੀ ਪਤਾ ਕੀ ਗੱਲ, ਜਿਹੜਾ ਪੁਰਾਣਾ ਦੌਰ ਸੀਗਾ ਨਾ, ਜ਼ਮੀਨ ਨੂੰ ਲੋਕ ਮਾਂ ਸਮਝਦੇ ਸੀਗੇ। ਹਾਂ ਮੋਹ ਆ ਵੀ ਕਹਿਣਾ ਵੀ ਮੋਹ। ਸਾਜੀ ਕਿੱਲਾ ਜ਼ਮੀਨ ਲਈ, ਕਿੱਲਾ ਜ਼ਮੀਨ ਲਈ ਵਿੱਚੇ ਬੀਜ ਲਾਇਆ ਤੇ ਵਿੱਚੇ ਸਾਰੇ ਜੀਵ ਵੀ ਟੁਰੇ ਫਿਰਦੇ। ਕਹਿੰਦਾ ਸਾਡੀ ਫੈਮਿਲੀ ਫਸਲ ਆ। ਨਹੀਂ, ਕਰੋੜ ਰੁਪਏ ਠੇਕੇ ਤੇ ਜ਼ਮੀਨ ਲਈ ਤੇ ਧਨੀਆ ਬੀਜਿਆ, ਧਨੀਆ ਸਾਰਾ 60,000 ਦਾ ਵਿਕਿਆ। ਇਹਨੇ ਨਹੀਂ ਗੁੱਟੀ 3 ਰੁਪਏ ਲੋਕੀ ਲਈ ਗਏ। ਸਾਲ ਦੇ ਭਾਈ ਠੇਕੇ ਤੇ ਜ਼ਮੀਨ ਲਈ, ਉਹ ਕਹਿੰਦਾ ਸਾਲ ਹੋ ਗਿਆ ਪੈਸੇ ਦੇ, ਕਹਿੰਦਾ ਭਾਈ ਜ਼ਮੀਨ ਦਾ ਕੰਮ ਵੀ ਕਰਾ ਕੇ ਦੇ ਆ ਕਰ ਨਾ। ਉਸਤਾਦ ਜੀ ਤੁਸੀਂ ਦੇਖੋ ਕਿ ਸਾਡੀ ਜ਼ਮੀਨ ਹੈ ਨਾ, ਮੈਂ ਤੇ ਅੱਜ ਇਹਦੇ ਬੜੇ ਹਕਾਇਕ ਮੈਨੂੰ ਪਤਾ ਲੱਗੇ। ਮੈਂ ਤਾਂ ਸਮਝਦਾ ਸੀ ਵੀ ਤੁਸੀਂ ਉਹ ਪਾਈ ਜਾ ਜ਼ਮੀਨ ਦਾ ਵੀ ਉਸਤਾਦ ਜੀ ਹਿਸਾਬ ਹੁੰਦਾ ਕਿ ਇਹ ਐਸ ਫਸਲ ਵਾਸਤੇ ਆ, ਇਹ ਐਸ ਫਸਲ ਵਾਸਤੇ ਆ, ਇਹਦੇ ਤੇ ਹੁਣ ਇਹਨੂੰ ਰੈਸਟ ਦੇਣਾ 2 ਸਾਲ, ਇਹਨੂੰ ਹੁਣ ਤੁੰਨ ਕੇ ਵਾਓ ਇਹਦੀ ਸਾਫ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਇਹ ਗੁੜ ਕੱਢ ਰਹੇ ਹੋ ਤੇ 3 4 ਮਹੀਨੇ 5 ਮਹੀਨੇ ਗੁੜ ਦਾ ਸੀਜ਼ਨ ਆ, ਤੇ ਉਸ ਤੋਂ ਬਾਅਦ ਕਹਿੰਦੇ ਉਸ ਤੋਂ ਬਾਅਦ ਅਸੀਂ 7 ਮਹੀਨੇ ਫਸਲ ਦੀ ਰਖਵਾਲੀ ਕਰੀਦੀ ਆ। ਯਾਨੀ ਫਸਲ ਉਗਣੀ ਆ, ਗੰਨਾ ਉਗਣਾ ਵਾ,
ਤੇ ਫੇਰ ਹੀ ਤਾਰੀ ਪਾਤਾ ਉਹਨੂੰ ਕੱਟ ਕੇ ਤੇ ਉਹਦਾ ਗੁੜ ਬਣਨਾ ਨਾ, ਜਾਂ ਗੁੜ ਬਣਨਾ ਜਾਂ ਉਹਦਾ ਜੋ ਵੀ। ਜੀ ਇਹ ਬਹੁਤ ਮਜ਼ੇਦਾਰ ਬਣਿਆ। ਇਹ ਕੀ ਲਾਇਆ ਤੂੰ? ਇਹ ਉਹ ਨਹੀਂ ਹੁੰਦਾ ਚਾਕਲੇਟ ਬਣਾ ਕੇ ਦਿੱਤੀ ਉਹਨਾਂ ਨੇ। ਗੱਚਕ। ਉਹ ਗੱਚਕ ਟੈਪ। ਬਹੁਤ ਮਜ਼ੇਦਾਰ। ਮਜ਼ੇਦਾਰ ਤਾਜੀ 27 ਸਾਲ ਦੇ ਠੇਕੇ ਤੇ ਜ਼ਮੀਨ ਦੰਦ ਨੂੰ ਨਾ ਲਾਣਾ ਬਸ। ਹਾਂ 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 ਚੀੜਾ ਸਾਲ ਦੇ ਠੇਕੇ ਦੇ ਕੀ ਆ ਬੁੱਟ 'ਚ ਵੜ ਗਈ। ਅੱਛਾ ਇੱਕ ਗੱਲ ਆ ਉਸਤਾਦ ਜੀ, ਜਿੰਨਾ ਸਕੂਨ ਇਸ ਏਰੀਏ ਦਾ ਵਾ, ਇੱਥੇ ਯਾਨੀ ਉਹ ਰਸ਼ ਨਹੀਂ ਹੈਗਾ, ਘੂੰ ਘੂੰ ਨਾ। ਉਹ ਚੱਕਰ ਨਹੀਂ ਹੈਗਾ। ਤੇ ਇਹਨਾਂ ਲੋਕਾਂ ਦੇ ਖਾਲਸ ਖਾਣੇ, ਜਿਵੇਂ ਅਸੀਂ ਗੁੜ ਖਾਦਾ ਤੇ ਸੁਭਾਨ ਅੱਲਾ ਗੁੜ। ਪਾਣਾ ਮੱਝਾਂ ਵੱਜੀਆਂ ਨੇ ਇੱਥੋਂ ਦੁੱਧ, ਹਾਂਜੀ ਇੱਥੋਂ ਹੀ ਮੱਖਣ ਬਣ ਜਾਣਾ ਦੁੱਧ 'ਚੋਂ, ਇਹਦੇ 'ਚੋਂ ਦੇਸੀ ਘਿਓ ਨਿਕਲ ਆਉਣਾ। 4-5 ਆਈਟਮਾਂ ਤੇ ਫਰਕ ਹੋ ਗਈਆਂ। ਹਾਂਜੀ ਚਾਹ ਵੀ ਪੀਣੀ ਆ ਤੇ ਇਸੇ ਦੁੱਧ ਦੀ, ਖਾਲਸ ਵੀ ਪੀਣਾ ਤੇ ਇਹ ਵੀ, ਦਹੀਂ ਵੀ ਬਣਾਉਣੀ ਤੇ ਇਸੇ ਦੁੱਧ ਦੀ। ਤੇ ਐਂਡ ਗੋਸ਼ਤ ਵੀ ਇਸੇ ਦੁੱਧ। ਨਹੀਂ ਉਹ ਕਬੂਤਰ ਕਰਦੇ ਆ। ਉਸ ਤੋਂ ਬਾਅਦ ਫਸਲ ਸਬਜ਼ੀਆਂ ਸੁਬਜ਼ੀਆਂ ਉਹ ਵੀ ਇੱਥੋਂ ਹੀ, ਘਿਓ ਵੀ ਦੇਸੀ ਪਾਲਣਾ ਵਿੱਚ, ਰੋਟੀ ਆਪਣੀ ਗੰਦਮ ਦੀ। ਤੇ ਗੈਸ ਉਸਤਾਦ ਜੀ? ਗੈਸ ਨਹੀਂ, ਗੈਸ ਪਾਥੀਆਂ ਦੀ, ਪਾਥੀਆਂ ਇੱਥੇ ਦੀ। ਫਰੀਦ ਨੂੰ ਸੱਚੀ ਮੁੱਚੀ ਕਿਸੇ ਨੇ ਦੱਸਿਆ ਕਿ ਪਿੰਡ 'ਚ ਬੜਾ ਸਕੂਨ ਹੁੰਦਾ ਵਾ, ਬਹੁਤ ਸਨਾਟੇ, ਖੁਸ਼ਹਾਲੀ। ਅੱਛਾ ਇਹ ਪੂਰੀ ਫੈਮਿਲੀ ਆਪਣੀ ਲਾਇਆ ਆ। ਉੱਥੇ ਹਫ਼ਤੇ ਕੁ ਬਾਅਦ ਚੌਧਰੀ ਕਹਿੰਦਾ ਭਾਈ ਜਾਂ ਤੁਸੀਂ ਰਹੋਗੇ ਜਾਂ ਅਸੀਂ ਰਹਾਂਗੇ। ਇਕਲਿਆ ਨਹੀਂ ਭਾਈ ਰੱਖਦੇ ਯਾਰ। ਪਿੰਡ ਦਾ ਵੀ ਮਾਹੌਲ ਖਰਾਬ ਕਰਤਾ ਸਰ। ਫਰੀਦ ਹੋਣੀ ਸ਼ਹਿਰ ਛੱਡ ਕੇ ਪਿੰਡ ਆ ਕੇ ਤੇ ਪਿੰਡ 'ਚ ਸਾਰੇ ਬੰਦੇ ਕਰਨ ਦੇ ਸਵੇਰੇ ਉੱਠ ਕੇ ਆ ਸਾਰੇ ਲਾਭ ਅੱਛਾ ਉਸਤਾਦ ਜੀ, ਜਿਹੜਾ ਸ਼ਹਿਰ ਦਾ ਤੇ ਦਾ ਡਿਫਰੈਂਸ ਤੁਸੀਂ ਕੀ ਵੇਖਿਆ? ਕਿਹੜੀ ਚੀਜ਼ ਜਿਹੜੀ ਸ਼ਹਿਰ 'ਚ ਹੈ ਤੇ ਹਰ ਸ਼ੈ ਦਾ ਹੀ ਡਿਫਰੈਂਸ ਆ। ਪਾਇਣਾ ਹਵਾ ਦੇ ਵਿੱਚ ਜਿਹੜੀ ਤਾਜ਼ਗੀ ਆ, ਜਿਹੜੀ ਹਵਾ 'ਚ ਜਿਹੜੀ ਆਲੂਦਗੀ ਨਹੀਂ ਹੈਗੀ, ਪੋਲੂਸ਼ਨ ਨਹੀਂ ਹੈਗਾ, ਠੀਕ ਆ ਜੀ, ਯਾਦਵ ਵੀ ਨਹੀਂ ਹੈਗਾ। ਤੇ ਆਵੇ ਨਾ ਤੁਸੀਂ ਬੈਠੇ ਇੱਥੇ ਨਾ, ਤੁਹਾਨੂੰ ਸਕੂਨ ਜਿਹਾ ਫੀਲ ਹੋ ਰਿਹਾ। ਉੱਥੇ ਦੀ ਜਿਹੜੀ ਸ਼ਹਿਰ ਦੀ ਹਵਾ ਵਾ ਉਹ ਤੇ ਖਾਲਸ ਹੈ ਹੀ ਨਹੀਂ। ਉੱਥੇ ਖਾਲਸ ਹੈ ਕਿਹੜੀ ਚੀਜ਼ ਆ ਦੱਸ? ਕੁਛ ਵੀ ਨਹੀਂ। ਦੱਸੋ ਭਾਣ, ਉੱਥੇ ਕਿਹੜੀ ਚੀਜ਼ ਖਾਲਸ ਆ? ਹਰ ਦੁੱਧ ਤੁਹਾਨੂੰ ਉੱਥੇ ਪਾਊਡਰ ਵਾਲਾ ਮਿਲਦਾ ਜਾਂ ਕੈਮੀਕਲ ਵਾਲਾ ਮਿਲਦਾ, ਬਗੈਰ ਮੱਝਾਂ ਵਾਲਾ ਦੁੱਧ। ਮਤਲਬ ਤੂੰ ਦੱਸ ਮਿੱਠੇ ਸ਼ਹਿਰ 'ਚ ਕਿਹੜੀ ਚੀਜ਼ ਤੈਨੂੰ ਖਾਲਸ ਲੱਭਦੀ? ਕਿਹੜੀ ਚੀਜ਼ ਖਾਲਸ ਲੱਭਦੀ? ਕਿਹੜੀ ਲੱਭਦੀ ਆ? ਕਿਹੜੀ ਚੀਜ਼ ਤੈਨੂੰ ਖਾਲਸ ਲੱਭਦੀ ਸ਼ਹਿਰ 'ਚ? ਸ਼ਹਿਰ ਤੈਨੂੰ ਕਿਹੜੀ ਚੀਜ਼ ਖਾਲਸ ਲੱਭਦੀ? ਦੱਸ ਕਿਹੜੀ ਲੱਭਦੀ? ਉਸਤਾਦ ਜੀ ਦੱਸ ਦਿੰਦੇ, ਤੁਸੀਂ ਸਬਰ ਤਾਂ ਕਰੋ, ਤੁਸੀਂ ਤਾਂ ਲਾਸ਼ਾਂ ਪਾਉਣੀ ਸ਼ੁਰੂ ਕਰਤੀਆਂ। ਲਓ ਤੈਨੂੰ ਕੀ ਤਕਲੀਫ ਆ? ਆ ਕੀ ਤਰੀਕਾ ਵਾ ਉਹਨੂੰ ਪੁੱਛ ਰਹੇ ਤੁਸੀਂ? ਐਗਜ਼ਾਮਪਲ ਉਹ ਮਾਰਨਾ ਸ਼ੁਰੂ ਕਰ। ਓਏ ਆਹੋ ਯਾਰ, ਕਿਹੜੀ ਮਤਲਬ ਸ਼ਹਿਰ 'ਚ ਕੋਈ ਚੀਜ਼, ਮੈਂ ਉਹਨੂੰ 3 ਵਾਰੀ ਪੁੱਛਿਆ, ਤੂੰ ਅੱਗੋਂ ਦੱਸ ਦੇ ਕਿ ਭਾਜੀ ਕੋਈ ਨਹੀਂ, ਜਾਂ ਜੇ ਹੈ ਤੇ ਦੱਸ ਦੇ। ਆ ਤੂੰ ਚੁੱਪ ਕੀਤਾ ਤੇ ਮੈਂ ਭੌਂਕੀ ਜਾਂਦੇ ਗੱਲ। ਅਸੀਂ ਉਸਤਾਦ ਜੀ ਉਹ ਪੱਠੇ ਵੇਖਿਆ ਨਾ, ਉਹ ਕੁਤਰਨ ਡੇ ਸੀ, ਉਹਦੇ ਚੋਂ ਗੰਢੇਰੀਆਂ, ਇਹ ਬੜੀਆਂ ਪੁਰਾਣੀਆਂ ਸਾਡੀਆਂ ਬੱਚੇ ਹੁੰਦੇ ਸੀ। ਉਸਤਾਦ ਜੀ ਆ, ਤੁਸੀਂ ਇੱਧਰ ਜਾਓ, ਕਣਕ ਲੱਗੀ ਆ, ਹਰ ਚੀਜ਼ ਯਾਰ, ਯਾਨੀ ਜ਼ਿੰਦਗੀ ਗੁਜ਼ਾਰਨ ਦੀ ਨਾ, ਅਗਰ ਤੁਸੀਂ ਉਸਤਾਦ ਜੀ ਇੱਥੇ ਸਵੇਰ ਉੱਠੋ, ਐਕਸਰਸਾਈਜ਼ ਕਰੋ, ਸਵੇਰ ਉੱਠ ਕੇ ਪਾਣੀ ਘੜੇ ਦਾ, ਮੱਛੀਆਂ, ਉਸ ਤੋਂ ਬਾਅਦ ਜਨਾਬ ਜੀ ਉਸਤਾਦ ਜੀ ਫਰੀਦ ਹੋਣਾ ਨੇ ਨਾ ਪਾਣੀ ਘੜੇ ਦਾ ਤੇ ਘੜੇ ਦਾ ਮੱਛੀ। ਜਿਹੜਾ ਤੁਸੀਂ ਸੋਹਣਾ ਕਿਹਾ ਨਾ ਮੱਛੀ ਆ, ਪਾਣੀ ਘੜੇ ਦਾ, ਮੱਛੀਆਂ, ਤੇ ਉਸ ਤੋਂ ਬਾਅਦ ਜਨਾਬ ਉੱਠੋ, ਦੁੱਧ ਪੀਓ, ਚਾਹ ਪੀਓ। ਉਸਤਾਦ ਜੀ ਮੈਂ ਦੁੱਧ ਚੋਣਾ ਹੈ। ਉਸਤਾਦ ਜੀ ਮੈਂ ਦੁੱਧ ਚੋਣਾ ਹੈ। ਉਹ ਮੱਝ ਨਵੀਂ ਭੀਸਮੀ ਜੇ, ਮੈਂ ਦੁੱਧ ਚੋਣਾ ਹੈ। ਤੂੰ ਪਹਿਲਾਂ ਇੱਕ ਤਾਇਆ ਆਪਣਾ ਚੋ ਕੇ ਆਇਆ, ਉਹਦੇ ਕੋਲ 700 ਲਿਆ ਨਾ ਟਿੱਕ ਕੇ ਬੈਠ। ਚੋਲੇ ਨੇ ਯਾਰ ਠਹਿਰ ਜਾ। ਉਸਤਾਦ ਜੀ ਮੈਨੂੰ ਦੁੱਧ ਚਵਾ ਦਿਓ। ਯਾਰ ਨਾਜ਼ਰੀਨ, ਸਾਡਾ ਪਿੰਡ, ਸਾਡਾ ਯਾਰ ਆ ਰਾਣਾ ਤੀਕ, ਉਹਦਾ ਡੇਰਾ ਵਾ, ਪਿੰਡ ਉਹਦਾ ਵਾ। ਜਦੋਂ ਆਏਗਾ ਨਾ, ਉਹ ਆ ਰਿਹਾ ਜਨਵਰੀ 'ਚ ਇਨਸ਼ਾਅੱਲਾ ਤਾਲਾ, ਜਨਵਰੀ ਫਰਵਰੀ 'ਚ ਆਏਗਾ। ਤੇ ਫਿਰ ਜਦੋਂ ਆਏਗਾ ਉਦੋਂ ਵੀ ਆਵਾਂਗੇ ਅਸੀਂ, ਉਦੋਂ ਜ਼ਰਾ ਸੁਖਤੇ ਆ ਜਾਾਂਗੇ 2 ਵਜੇ ਤੱਕ। ਮੈਂ ਤਾਂ ਤੁਹਾਨੂੰ ਕਿਹਾ ਸਵੇਰੇ 9 ਵਜੇ ਆਓ। ਹਾਂ ਉਸਤਾਦ ਜੀ ਸ਼ਹਿਰ ਦੀ ਜ਼ਿੰਦਗੀ ਤੋਂ ਤੰਗ ਆ ਗਿਆ ਫਰੀਦ, ਇੱਥੇ ਪਿੰਡ 'ਚ ਸ਼ਿਫਟ ਹੋ ਗਿਆ ਤੇ ਫਿਰ KFC ਮੈਕਡੋਨਲਡ ਦੀਆਂ ਡਿਲੀਵਰੀਆਂ ਮੰਗਾਈ ਜਾ ਰਹੇ ਹੋ। ਨਹੀਂ ਫਰੀਦ ਸਾਹਿਬ, ਇੱਥੇ ਪਿੰਡ 'ਚ ਸਿਹਤ ਚਾਹੀਦੀ ਨਾ। ਸਵੇਰੇ ਉੱਠੋ, ਹਲਵਾ ਪੂਰੀ ਖਾਓ ਬਾਜ਼ਾਰੋਂ ਲਿਆ ਕੇ, ਠੀਕ ਆ ਜੀ, ਨਾਨ ਚਨੇ ਲਿਆਓ ਆ ਨੁੱਕਰ ਤੇ ਇੱਕ ਤੋਂ। ਉਸ ਤੋਂ ਬਾਅਦ ਦੁਪਹਿਰ ਨੂੰ ਪੀਜ਼ਾ ਮੰਗਾਓ, 2 ਪੀਜ਼ੇ ਵੱਡੇ ਮੰਗਾਓ, ਨਾਲ ਜੂਸ ਮੰਗਾਓ, ਠੀਕ ਆ ਜੀ। ਸ਼ਾਮ ਨੂੰ ਇੱਥੋਂ ਬਾਹਰੋਂ ਆ, ਜਿੱਥੇ ਘੱਟੇ ਮਿੱਟੀ ਦੇ ਵਿੱਚ ਸਮੋਸੇ ਪਕੌੜੇ ਲੱਗੇ ਹੁੰਦੇ, ਅੱਧਾ ਕਿਲੋ ਉਹ ਖਾਵੋ। ਪਿੰਡ 'ਚ ਰਹਿ ਗਿਆ। ਮੈਂ ਕਹਿੰਦਾ ਸਿਹਤ, ਸ਼ਹਿਰ ਜਾ ਕੇ ਫਿਰ ਦੇਸੀ ਘਿਓ ਮੰਗਵਾਈਏ ਤੇ ਆਹੋ ਦੇਸੀ ਗੁੜ ਨਾ। ਬਾਰਾ ਨਾਜ਼ਰੀਨ ਯਾਰ, ਬਹੁਤ ਯਾਰ ਕਸਮੇ ਮਜ਼ਾ ਆ ਰਿਹਾ ਮੈਨੂੰ, ਤੇ ਇੰਨਾ ਸਕੂਨ ਆ ਰਿਹਾ ਨਾ। ਉਸਤਾਦ ਜੀ ਹੈਂਡ ਟੂ ਮਾਊਥ ਰਹਿਣਾ ਹੋਵੇ ਨਾ ਬੰਦੇ ਨੇ, ਤੇ ਇੱਥੇ ਹਰ ਚੀਜ਼ ਹੈਗੀ, ਤੁਸੀਂ ਆਪਣਾ ਲੈ ਲਓ, ਖਾ ਲਓ। ਅੱਛਾ ਸੀ, ਵੈਸੇ ਉੱਥੇ ਵੀ ਹੈਂਡ ਟੂ ਮਾਊਥ ਹੀ ਆ, ਟੈਨਸ਼ਨ ਨਾ ਲੈ। ਅਸਲ ਦੇ ਵਿੱਚ ਸਭ ਤੋਂ ਵੱਡੀ ਸਹੂਲਤ ਪਤਾ ਉਸਤਾਦ ਸ਼ਹਿਰ 'ਚ? ਨਹੀਂ ਇਹ ਨਹੀਂ ਹੈਗੀ ਰਹਿਣ ਦੀ। ਇਹ ਕੋਈ ਵੱਡੀ ਸਹੂਲਤ ਨਹੀਂ। ਅੱਛਾ ਉਸਤਾਦ ਜੀ, ਜਿਵੇਂ ਇੱਕ ਸਮੈਲ ਹੀ ਇਹਦੀ
ਪਿੰਡ ਥਾਂ ਦੀ ਯਾਨੀ ਇਸ ਇਲਾਕੇ ਦੀ, ਫਿਰ ਸੂਰਜ ਦੀ ਲਾਲਗੀ ਜਿਹੜੀ ਇਹ ਹੁਣ ਤੇ ਚਲੋ ਫਿਰ ਵੀ ਕੁਛ ਤਾਂ ਲਾ ਲਓ ਤੁਸੀਂ ਸਵੇਰ ਇੱਥੇ 5-6 ਵਜੇ 7 ਵਜੇ ਸੂਏ ਤੇ ਕਿਤੇ ਇੱਧਰ ਉੱਧਰ ਕਿਤੇ ਫਿਰੋ ਉਸਤਾਦ ਜੀ, ਕੀ ਫਰੈਸ਼ ਹਵਾ ਵਾ। ਸਹੀ ਗੱਲ ਆ ਉਸਤਾਦ ਜੀ, ਇੱਧਰ ਕਿਤੇ ਸਟੂਡੀਓ ਬਣਾ ਲਓ ਪਿੰਡ 'ਚ ਹੀ। ਉਸਤਾਦ ਜੀ ਕਹੀਦਾ ਜਿੰਨਾ ਰੈਂਟ ਦਿੰਦੇ ਉਹਨੇ ਤਾਂ ਇੱਥੇ ਜ਼ਮੀਨ ਆ ਜਾਣੀ। ਸਹੀ ਗੱਲ ਨਾ ਹਾਈਡੀ ਕਿਤੇ ਲੁੱਟ ਪਈ ਹੈ। ਨਹੀਂ ਉਸਤਾਦ ਜੀ, ਇੰਨੀ ਕਿ ਜਗ੍ਹਾ ਉਹ ਨਹੀਂ ਕੀ ਹੋ ਗਿਆ ਉਹ ਤੁਹਾਨੂੰ? ਇੱਥੇ ਭਰਾਵਾ 17-1800 ਨੂੰ ਮਰਲਾ ਹੀ। ਹਾਂਜੀ ਅੱਛਾ ਜੀ, 10-12 ਹਜ਼ਾਰ ਨੂੰ ਹੋਣਾ, 15 ਨੂੰ। ਤੇਰੀ ਕਬਰ ਵਾਸਤੇ ਵੀ ਇਸ ਤੋਂ ਮਹਿੰਗੀ ਲੱਭਣੀ। ਨਹੀਂ ਇੱਥੇ ਗੈਸ ਹੈਗੀ ਹੈ ਉਸਤਾਦ ਜੀ। ਹਾਂਜੀ ਗੈਸ ਇੱਥੇ ਏਡੀ ਸਸਤੀ ਜ਼ਮੀਨ। ਪੱਕੇ ਮਕਾਨ ਬਣੇ ਨੇ, ਇਹ ਤੇ ਸਾਈਡ ਵਾਲੀ ਜਗ੍ਹਾ ਨਾ, ਪੱਕੇ ਮਕਾਨ ਬਣੇ ਨੇ, ਸਾਰਾ ਸਿਸਟਮ। ਤਾਜੀ ਉੱਪਰ ਦੀ ਮੱਝ ਆ ਹਾਂ ਉਹ ਪਰਲੀ ਸਾਈਡ ਤੇ ਨਾ ਸਸਤੀ ਆ ਜਗ੍ਹਾ, 88,000 ਦੀ ਪੂਰੀ ਕਾਨੂੰਨੀ ਵਿਕੀ ਪੂਰੀ। ਉਹ ਬੰਦੇ ਨੇ ਲਈ, ਉਹ ਕਹਿੰਦਾ ਮੈਂ 1,70,000 ਦੀ ਵੇਚੀ ਕਾਨੂੰਨੀ। ਕਾਨੂੰਨੀ ਕਿੰਨੇ ਮਰਲੇ ਦੀ ਸੀ? ਹੈ ਉਹ ਪਤਾ ਨਹੀਂ, ਹੁਣ ਉਹ ਅੱਧਾ ਘੰਟਾ ਮੋਟਰਸਾਈਕਲ ਚੱਲਦੀ ਕਾਨੂੰਨੀ। ਹਾਂ ਲੈ ਕਿੰਨੇ ਦੀ ਵਿਕੀ? ਇਹ ਕਿੰਨੇ ਦੀ ਦੱਸਿਆ ਮੈਂ? 88,000 ਦੀ। 88 ਦਾ। ਯਾਰ ਤੂੰ ਉਸ ਗੱਲ ਨੂੰ ਛੱਡ, ਤੂੰ ਉਹਦੀ ਮੇਅਰਮੈਂਟ ਚੈੱਕ ਕਰ। ਕਹਿੰਦਾ ਅੱਧਾ ਘੰਟਾ ਉੱਥੇ ਮੋਟਰਸਾਈਕਲ ਚੱਲਦੀ। ਹਾਂਜੀ ਤੇ ਬਗੈਰ ਤਾਂ ਉਹ ਅੱਧਾ ਘੰਟਾ ਇੰਜ ਚੱਲੀ ਜਾਵੇ ਤੇ ਫਿਰ ਉਹ ਭਾਈ ਆ ਪੂਰਾ ਉਹ ਉਸ ਕਾਨੂੰਨੀ ਚ ਗੁਲਾਮਾਬਾਦ ਪੂਰਾ ਆ ਸਕਦਾ, ਹਿਸਾਬ ਲਾ ਲਾ। ਉਸਤਾਦ ਜੀ ਫਰੀਦ ਨਾ ਸ਼ਹਿਰ ਦੀ ਲਾਈਫ ਤੋਂ ਬਹੁਤ ਤੰਗ ਸੀਗਾ, ਕਹਿੰਦਾ ਮੈਂ ਇੱਥੇ ਰਹਿਣਾ ਹੀ ਨਹੀਂ, ਪਿੰਡ ਜਾ ਕੇ ਨੇ ਖੁਦਕੁਸ਼ੀ ਕਰ ਲਈ। ਤੇ ਪਿੰਡ ਵਾਲੇ ਸਾਰੇ ਫਸਵਾਤੇ। ਜੀ ਮੇਰਾ ਕੋਈ ਵੀ ਯਾਰ ਪਿੰਡ ਦਾ ਹੋਵੇ ਨਾ ਤੇ ਮੈਂ ਉਹਨਾਂ ਕੋਲ ਇੱਕੋ ਹੀ ਫਰਮਾਇਸ਼ ਕਰਨਾ, ਮੈਂ ਕਹਿੰਦਾ ਯਾਰ ਮੈਨੂੰ ਸ਼ਹਿਦ ਲੱਭ ਦੇ ਓਰੀਜਨਲ ਜਾਂ ਦੇਸੀ ਘਿਓ। ਤੂੰ ਮਰੇ ਉਸਤਾਦ ਜੀ ਨੂੰ ਕਹਿ, ਉਸਤਾਦ ਜੀ ਦਾ ਸ਼ਾਇਦ ਖਾਲਸ ਹੀ ਆ। ਉੱਥੇ ਤਾਂ ਯਾਰ ਇੱਥੇ ਆ ਕੇ ਤੇ ਹਟ ਜਾਓ ਯਾਰ। ਉਸਤਾਦ ਜੀ ਉਹਨੇ ਸ਼ਹਿਦ ਦੀ ਗੱਲ ਕਿਉਂ ਕੀਤੀ? ਨਹੀਂ ਉਹ ਤਾਂ ਮੁਰਾਦ ਹੈ ਕਿ ਜਿਹੜਾ ਇੱਥੋਂ ਦਾ ਮੁਖਤਲਿਫ ਉਸਤਾਦ ਜੀ ਉਹਦੇ ਫੇਰੀ ਅੱਛਾ ਪਿੰਡ, ਅੱਛਾ ਮੇਰੀ ਗੱਲ ਸੁਣ ਫੈਕਟ ਨਹੀਂ ਮੈਨੂੰ ਲੱਗਦਾ ਬਾਈ, ਅਚਾਰ ਤੇ। ਪਿੰਡ ਦਾ ਸ਼ਹਿਦ ਨਾ ਕਿਤੇ ਲੱਗਾ, ਸ਼ਹਿਦ ਦਾ ਇਲਾਕੇ ਹੋਰ ਆ, ਸ਼ਹਿਦ ਤੇ ਕਿਤੇ ਸ਼ਹਿਰ 'ਚ ਵੀ ਲੱਗਾ ਹੋ ਸਕਦਾ। ਉਸਤਾਦ ਜੀ ਮੈਂ ਕਹਿੰਦਾ ਮੈਂ ਇੱਕ ਕੋਠੀ ਦੇ ਵਿੱਚ ਲੱਗਾ ਵੇਖਿਆ ਮਦੀਨਾ ਟਾਊਨ, ਉਹਦੇ ਚ ਜ਼ਰੂਰ ਕੋਈ ਨਾ ਕੋਈ ਸੈਟਅਪ ਜੋ ਵੀ ਆ, ਲੇਕਿਨ ਮੈਂ ਉਹਨਾਂ ਦੀ ਬਾਰੀ ਦੇ ਵਿੱਚ ਲੱਗਾ ਦੇਖਿਆ ਛੱਤਾ ਵੱਡਾ। ਇਸ ਤੋਂ ਸ਼ਹਿਦ ਦੀ ਮੱਖੀ ਮਨਮੌਜੀ ਆ। ਹਾਂਜੀ ਜਿੱਥੇ ਮਰਜ਼ੀ ਉਹਨੇ ਹਾਂ ਮਨਮੌਜੀ ਪਿਆ ਤੇ ਬੰਦਾ ਜ਼ਿਆਦਾ ਮੋਸਟਲੀ ਹੁਣ ਗੁੰਮਟੀ ਦੇ ਵਿੱਚ ਸ਼ਹਿਦ ਲੱਗਾ ਵੇਖਿਆ ਕਦੀ ਜਾਂ ਘੰਟਾ ਘਰ ਲੱਗਾ? ਮੱਖੀਆਂ ਨੂੰ ਕੀ ਆ, ਮੱਖੀਆਂ ਦੀ ਕਿਹੜੀ ਗੁੰਮਟੀ ਤੇ ਕਿਹੜਾ ਘੰਟਾ ਘਰ? ਰਸ਼ ਦੇ ਵਿੱਚ ਥੋੜੀਆਂ ਨਹੀਂ। ਉਹ ਯਾਰ ਉਹਨਾਂ ਨੇ ਕਿਹੜਾ ਰਜਿਸਟ੍ਰੇਸ਼ਨ ਕਰਾਣੀ ਵੀ ਅਸੀਂ ਇੱਥੇ ਸ਼ਹਿਦ ਲਾਣਾ ਵਾ, ਉਹਨਾਂ ਨੇ ਜਿੱਥੇ ਦਿਲ ਕਰਨਾ। ਅੱਛਾ ਵੈਸੇ ਇਹਨਾਂ ਦਾ ਹਿਸਾਬ ਕਿਤਾਬ ਕੋਈ ਨਹੀਂ। ਭਾਜੀ ਹੁਣ ਗਵਰਨਮੈਂਟ ਨੇ ਨਾ ਮੱਖੀਆਂ ਵਾਸਤੇ ਬੋਰਡ ਲਾਏ ਨੇ, ਟੂਲੇਟ, ਕਿ ਇੱਥੇ ਸ਼ਹਿਦ ਲਾ ਲਓ ਤੁਸੀਂ। ਅੱਛਾ ਜ਼ਿਆਦਾ ਟੂਲੇਟ ਫॉर ਹਨੀ। ਉਹ ਮੱਖੀਆਂ ਫਿਰ ਉਹਨਾਂ ਨਾਲ ਰਾਬਤਾ ਕਰਦੀਆਂ ਕਿ ਭਾਜੀ ਆ ਬੋਰਡ ਤੇ ਸ਼ਹਿਦ ਲਾ ਲਈ ਅਸੀਂ। ਉਸਤਾਦ ਜੀ ਤੁਸੀਂ ਪਿੰਡ ਦੇ ਵਿੱਚ ਅਗਰ ਖਬਰਾਂ ਲੈਣੀਆਂ ਨਾ, ਤੁਹਾਨੂੰ ਇੱਕ ਸ਼ੇਪ ਕਰਾਉਣੀ ਪੈਣੀ ਆ, ਤੁਹਾਨੂੰ ਪੂਰੇ ਪਿੰਡ ਦੀਆਂ ਖਬਰਾਂ ਮਿਲ ਜਾਣੀਆਂ। ਤੁਹਾਡੇ ਕੋਲ ਨਾਈ ਆਏਗਾ, ਇੰਨੀ ਕੁ ਸੰਦੂਕੜੀ ਲੈ ਕੇ, ਉਹ ਤੁਹਾਡੀ ਸ਼ੇਪ ਕਰੇਗਾ, ਨਾਲ ਤੁਹਾਡੀ ਸ਼ੇਪ ਕਰੇਗਾ, ਨਾਲ ਤੁਹਾਨੂੰ ਪਤਾ ਲੱਗਾ ਚੌਰੇ ਰਾਤ ਤੇ ਕੀ ਕੀਤਾ। ਅੱਛਾ ਉਹਨੂੰ ਕੀ ਕਹਿੰਦੇ ਨੇ? ਸੇਪੀ ਵਾਲਾ। ਸੇਪੀ ਵਾਲਾ। ਸੇਪੀ ਵਾਲਾ ਨਾਈ ਹੁੰਦਾ? ਨਾਈ ਵੀ ਹੁੰਦਾ ਵਾ, ਹੋਰ ਵੀ ਮੁxtਲਿਫ ਸ਼ੋਬਿਆਂ ਦੇ ਵਿੱਚ ਹੁੰਦੇ ਲੋਕ, ਜਿਵੇਂ ਤਰਖਾਨ ਵੀ ਸੇਪੀ ਵਾਲਾ ਹੁੰਦਾ। ਮਤਲਬ ਉਹ ਮਹੱਲੇ ਦਾ ਹੁੰਦਾ ਉੱਥੇ? ਯਾਰ ਇੱਕ ਉਹ ਯਾਰ ਠਹਿਰ ਤੇ ਜਾ। ਸੇਪੀ ਵਾਲਾ ਸਿਰਫ ਨਾਈ ਹੁੰਦਾ ਵਾ। ਉਹ ਸ਼ੇਪ ਤੋਂ ਨਾ ਸ਼ੇਪੀ ਤੋਂ ਸੇਪੀ ਹੋ ਗਈ। ਹਾਂ ਨਹੀਂ ਸੇਪੀ ਇੱਕ ਮਖਸੂਸ ਲਫ਼ਜ਼ ਆ, ਪਿੰਡ ਦੀ ਸੇਪੀ ਉਹਨੂੰ ਕਹਿੰਦੇ ਨੇ। ਫਰੀਦ ਸਾਹਿਬ ਇੱਕ ਸੈਕਿੰਡ, ਉਹਦੇ 'ਚ ਇਹ ਹੁੰਦਾ ਵਾ ਉਹ ਗਲੈਰੀ ਉਸਤਾਦ ਜੀ ਇਹ ਬੱਚੇ ਦਿੰਦੀ, ਇਹਦੇ ਬੱਚੇ ਨਾ ਇਹ ਨੋਟ ਵੇਖ ਕੇ ਅੱਖਾਂ ਖੋਲਦੇ। ਉਹਦੀ ਪੂਛਲ ਤੇ ਰਿੰਗ ਬਣਿਆ ਹੋਇਆ। ਹਾਂ ਬਿਲਕੁਲ। ਅੱਛਾ ਮਿੱਠਾ ਬੜੀ ਤੇਜ਼ ਹੁੰਦੀ, ਮੈਂ ਕਿਹਾ ਗੱਡੀ ਸਪੀਡ ਨਾਲ ਗਈ। ਹਾਂਜੀ ਮਿੱਠਾ ਜੀ ਕੀ ਕਹਿ ਰਹੇ ਸੀ? ਖਬਰਾਂ ਪੂਰੇ ਮਤਲਬ ਸਿੱਪੀ ਕੀ ਨਾ ਸਿੱਪੀ ਸੇਪੀ ਜਿਹੜਾ ਹੁੰਦਾ ਨਾ ਨਾਈ ਹੁੰਦਾ, ਮੈਂ ਤਾਂ ਨਾਈ ਸੁਣਿਆ, ਹੋਰ ਵੀ ਹੁੰਦੇ ਨੇ ਉਸਤਾਦ ਜੀ। ਉਹ ਸੁਣਿਆ ਕਿ ਉਹ ਪੈਸੇ ਨਹੀਂ ਲੈਂਦੇ ਜੀ, ਉਹਨਾਂ ਨੇ ਸਾਰਾ ਸਾਲ ਛੇਪਾਂ ਛੁਪਾਂ ਕਰਨੀਆਂ ਕਟੀਆਂ ਤੁਹਾਡੀਆਂ, ਸਾਲ ਬਾਅਦ ਉਹਨਾਂ ਨੇ ਤੁਹਾਡੇ ਕੋਲ ਕਣਕ ਗੁੜ ਦਾਣੇ ਦੁਣੇ ਇਹ ਸਾਰੇ। ਹਾਂਜੀ ਸਾਰਾ ਸਾਲ ਉਹਨਾਂ ਦੀ ਕਰਨੀ। ਉਸ ਤੋਂ ਬਾਅਦ ਜਿਹੜੇ ਵਿਆਹ ਸ਼ਾਦੀ ਜਾਂ ਕੋਈ ਇਵੈਂਟ ਹੋਣਾ, ਫੌਤਗੀ ਹੋ ਗਈ, ਉਹਨਾਂ ਦੇ ਪਕਵਾਈ ਕਰਨੀ ਨਾ, ਸਿਰਫ ਉਹਦੇ ਪੈਸੇ ਉਹਨਾਂ ਉਹ ਵੀ ਯਾਨੀ ਸ਼ਹਿਰ ਨਾਲੋਂ ਅੱਧੀ ਕੀਮਤ ਦੇਖ ਪਕਵਾਈ ਜਾਂ ਕੁਝ ਵੀ। ਸਾਲ ਬਾਅਦ ਉਹਨਾਂ ਨੇ ਪੂਰੇ ਸਾਲ ਦੀ ਕਣਕ ਲੈਣੀ। ਸਾਲ ਬਾਅਦ ਉਹਨਾਂ ਨੇ ਕਣਕ ਜਿਹੜੀ ਹੈ ਨਾ, ਉਹਨਾਂ ਨੇ ਆਪਣੇ। ਪਰ ਉਸਤਾਦ ਜੀ ਜਦੋਂ ਪੂਰੇ ਪਿੰਡ ਦੀ ਉਹਨਾਂ ਨੇ ਸੇਵਾ ਕੀਤੀਆਂ ਹੋਈਆਂ ਤੇ ਉਹਨਾਂ ਦਾ ਤਾਂ ਘਰ ਭਰ ਜਾਏਗਾ ਨਾਜ ਨਾਲ। ਹਾਂਜੀ ਇੱਕ ਰਾਈ ਨਹੀਂ ਹੈਗਾ, ਕਿਹਨੇ ਰਾਈ ਵਿੱਚ ਕੋਈ ਸ਼ੱਕ ਨਹੀਂ। ਪੂਰੇ ਪਿੰਡ ਦੇ ਹਰ ਘਰ ਦੇ ਵੀ ਫਸਲਾਂ ਨਹੀਂ ਹੁੰਦੀਆਂ। ਅੱਛਾ ਮਤਲਬ ਇਹ ਨਹੀਂ ਵੀ ਸਾਰੇ ਪਿੰਡ ਦੇ ਹਰ ਘਰ ਦੀਆਂ ਹੀ ਜ਼ਮੀਨਾਂ ਨੇ। ਇੱਕ ਮਿੰਟ ਉਸਤਾਦ ਜੀ ਮਾਜ਼ਰਤ ਨਾਲ, ਤੁਸੀਂ ਚੌਧਰੀ ਹੋ, ਉਹ ਛੇਪੀ ਵਾਲਾ ਆਇਆ, ਉਹਨੇ ਤੁਹਾਡਾ ਯਾਨੀ ਕਿ ਸ਼ੇਪ ਕੀਤੀ, ਤੁਸੀਂ ਉਹਨੂੰ ਕਣਕ ਦੇ ਦਿੱਤੀ, ਮੈਂ ਯਾਨੀ ਕਿ ਮਾੜਾ ਬੰਦਾ ਵਾਂ, ਮੈਂ ਉਹਨੂੰ ਕੀ ਦਾਂਗਾ? ਫਰੀਦ ਵੀ ਫਸਲ ਨਹੀਂ ਉਮੀਦਾ, ਉਹ ਕੀ ਦੇਗਾ? ਸੁਣੋ ਨਾ, ਉਹ ਵੀ ਨਹੀਂ ਫਸਲ ਉਮੀਦਾ, ਉਹ ਕੀ ਦੇਗਾ? ਇੱਕ ਟਰਮ ਆ, ਜਿਵੇਂ ਇੰਨੀ ਕਣਕ ਅਸੀਂ ਦੇਣੀ ਹੈ ਜੀ ਹਰ ਘਰ ਨੇ, ਇੱਕ ਸੇਪੀ ਵਾਲੇ ਨੂੰ ਉਹਦੀ ਕੀਮਤ ਦੇ ਦਿਓ ਤੇ ਸਿੰਪਲ ਗੱਲ ਆ ਯਾਰ। ਦੇਖੋ ਨਾ, ਮਤਲਬ 10 ਕਿਲੋ ਕਣਕ ਦੇਣੀ ਹਰ ਘਰ ਨੇ, ਉਹਨੂੰ ਤੇ 7-8 ਮਣ ਕਣਕ ਪੂਰੇ ਸਾਲ ਦੇ, ਉਹਦੇ ਭਾਵੇਂ 8 ਜੀ ਨੇ ਪੂਰੀ ਹੋ ਗਈ। ਹਾਂਜੀ ਹੋਰ ਅੱਜ ਕੱਲ ਦੇ ਦੌਰ ਦੇ ਵਿੱਚ ਕਣਕ ਹੀ ਨਹੀਂ ਦਿੰਦੇ, ਅੱਜ ਕੱਲ ਪੈਸੇ ਹੀ ਲੈਂਦੇ ਨੇ। ਠੀਕ ਆ ਤੁਹਾਡੀ ਗੱਲ ਤਾਂ ਇਹਨੇ ਉਸਤਾਦ ਜੀ ਪੂਰਾ ਸਾਲ ਉਹਦੇ ਕੋਲ ਸ਼ੇਪਾਂ ਸ਼ੁਪਾਂ ਕਰਾਈਆਂ ਤੇ 1000 ਰੁਪਏ ਮਹੀਨੇ ਡਸ ਕੇ ਸ਼ਿਫਟ ਹੋ ਗਏ।
ਸਾਲ ਨਹੀਂ ਭਾਈ, ਮਿੱਠੇ ਨੇ 1.5 ਸਾਲ ਕਰਾਈਆਂ ਉਸ ਕੋ ਸੇਵਾ। ਉਹ ਜਦੋਂ ਪੈਸੇ ਦੇਣ ਦੀ ਵਾਰੀ ਆਈ ਤੇ ਸਰਜਰੀ ਕਰਾ ਕੇ ਉਹਨੇ ਸਾਹਮਣੇ ਫਿਰੀ ਉਹ ਇਹਨੂੰ ਲੱਭੇ। ਇਹਨੇ ਸ਼ੇਬਾਂ ਸ਼ੁਬਾਂ ਦੀਆਂ ਹੋਣ ਵਾਲੀਆਂ ਹੁੰਦਾ ਤੇ ਕਿਸੇ ਪਿੰਡ ਚਲ ਜਾਂਦਾ। ਓਏ ਯਾਰ ਸਵਾਲ ਪਹਿਲੀ ਤਾੜੀਆਂ ਹਾਂਜੀ ਲਾ ਜੀ ਤੁਸੀਂ ਮੈਨੇਜਰ ਸੱਦੇ ਤੇ ਯਾਰ ਕਹਿੰਦਾ ਮਿੱਠੇ ਨੇ ਜ਼ਮੀਨ ਲਈ ਠੇਕੇ ਤੇ। ਅੱਛਾ, ਸਾਰੀ ਪਲਸਤਰ ਕਰਾਤੀ ਉੱਤੋਂ ਉੱਤੇ ਗਮਲੇ ਰੱਖੇ ਕਹਿੰਦਾ ਮੈਂ ਕਣਕ ਬੀਜੀ 12 ਮਹੀਨੇ ਜ਼ਮੀਨ ਧੋ ਹੀ ਰਿਹਾ ਬਸ। ਭਾਈ ਫੈਸਲ ਨੇ ਵੀ ਸਾਲ ਦੇ ਠੇਕੇ ਤੇ ਨਾ ਜ਼ਮੀਨ ਲਈ ਤੇ 11ਵੇਂ ਮਹੀਨੇ ਬੰਦਾ ਮਿਲਿਆ, ਤੁਹਾਨੂੰ ਕਹਿਣਾ ਯਾਰ ਮੇਰੀ ਸਮਝ ਨਹੀਂ ਆਉਣ ਡਿਆ। ਜ਼ਮੀਨ ਲੈ ਕੇ ਨਾ ਉੱਤੇ ਫੁੱਲ ਪੱਕੀ ਕਰਾਤੀ ਤੇ ਲੋਹੇ ਦੀਆਂ ਚਾਦਰਾਂ ਵਿਛਾ ਕੇ ਬੰਦ ਕਰਾਤੀ। ਤੇ ਬੰਦੇ ਨੇ ਕਿਹਾ ਇਹ ਕੀ ਕੀਤਾ ਜੀ? ਕਹਿੰਦਾ ਮੈਂ ਜ਼ਮੀਨ ਦਾ ਸ਼ਟਰ ਸਿੱਟਿਆ, ਮੈਂ ਜ਼ਮੀਨ ਬੰਦ ਕੀਤੀ। ਜ਼ਮੀਨ ਠੇਕੇ ਤੇ ਲੈਣੀ ਸੀ ਤੇ ਆਪਣੀ ਉਸ ਤੋਂ ਬਹੁਤੀ ਉਹਦੇ ਕੋਲ ਰਖਾ ਕੇ ਥੋੜੀ ਲਈ। ਉਹ ਇਦਾਂ ਹੁੰਦਾ ਵਾ, ਕਈ ਜ਼ਮੀਨ ਹੁੰਦੀ ਆ ਬਹੁਤ ਉਹਨੂੰ ਅਨਾਜ ਪੈਦਾ ਕਰਨ ਵਾਲੀ। ਹਾਂ ਜ਼ਰਖੇਜ਼। ਜ਼ਰਖੇਜ਼। ਮਿੱਠਾ ਉਸਤਾਦ ਜੀ ਖਬਰਾਂ ਤੇ ਨਹੀਂ ਸੀ ਸੁਣਦਾ ਹੁੰਦਾ, ਇਹ ਸ਼ੇਵ ਕਰਾਉਣ ਆ ਜਾਂਦਾ ਸੀ ਪਤਾ ਕਹਿੰਦਾ ਸੀ ਕੋਈ ਬੈਠਾ ਪਤਾ ਲੱਗ ਹੀ ਜਾਣਾ। ਫਰੀਦ ਸੇਪੀ ਵਾਲਾ ਬਣ ਗਿਆ ਤੇ ਆਪਣੇ ਘਰ ਦੇ ਬਾਹਰ ਲਿਖਾਇਆ ਸੇਪੀ ਗਰੇਵਾਲ। ਯਾਰ ਜ਼ਮੀਨ ਠੇਕੇ ਤੇ ਲੈਣੀ ਸੀ ਤੇ ਚੌਧਰੀ ਦੇ ਸਾਹਮਣੇ ਪਹਿਲਾਂ ਠੇਕਾ ਵਜਾਈ ਜਾ ਰਿਹਾ। ਉਹਨੂੰ ਕਹਿੰਦਾ ਦਾਦਰੇ ਠੇਕੇ ਤੇ ਦੇ ਦੇ। ਆਹ ਦੇ ਪਿੰਡ 'ਚ ਫਿਰਨ ਡਿਆ, ਮੈਂ ਕੀ ਆ? ਕਹਿੰਦਾ ਜੇ ਖਾਲਸ ਚੀਜ਼ਾਂ ਖਾਣੇ ਤੇ ਛਿੱਤਰ ਖਾਣ ਡਿਆ ਖੜਾ। ਛਿੱਤਰ ਮਿੱਠੇ ਨੇ ਭਾਈ ਇੰਨੀ ਬੋਲੀ ਪੀ ਲਈ ਇਹਦੇ ਮੂੰਹ ਚੋਂ ਝਿੱਗ ਨਿਕਲਣ ਲੱਗ ਗਈ। ਸਾਨੂੰ ਉਸਤਾਦ ਜੀ ਵੈਸੇ ਸਾਨੂੰ ਨਾ ਹਰ ਵੀਕ ਨਾ ਇੱਕ ਅੱਧਾ ਸ਼ੋਅ ਇਦਾਂ ਪਿੰਡਾਂ 'ਚ ਆਪਣੇ ਜਿਹੜੇ ਇਲਾਕੇ ਹੁਣ ਜਣਾ ਵਾਲੇ ਦੇ ਕਰੀਬ ਹੈਗਾ, ਜਿੰਨੇ ਇੰਡੀਆ ਦੇ ਲੋਕ ਜਣਾ ਵਾਲੇ ਨੂੰ ਬੜਾ ਜਾਣਦੇ ਨੇ ਕਿਉਂਕਿ ਨਨਕਾਣਾ ਸਾਹਿਬ ਇਹਦੇ ਤੋਂ ਤਕਰੀਬਨ ਕੋਈ 10 ਤੋਂ 15 ਕਿਲੋਮੀਟਰ ਹੈ। ਨਹੀਂ ਜ਼ਿਆਦਾ 30-35 ਕਿਲੋਮੀਟਰ। ਨਹੀਂ ਯਾਰ 35 ਕਿਲੋਮੀਟਰ ਆ ਨਨਕਾਣਾ ਸਾਹਿਬ। ਉਸ ਤੋਂ ਇਲਾਵਾ ਜੜਾ ਵਾਲੇ ਦੇ ਨਾਲ ਅੱਗੇ ਸਤਿਆਣਾ ਬੜਾ ਵੱਡਾ ਪਿੰਡ ਹੈ। ਇੱਥੇ ਇੱਕ ਹਵੇਲੀ ਸਾਈ ਜੜਾਂ ਵਾਲੇ ਬੜੀ ਭਗਤ ਸਿੰਘ ਸਰਦਾਰ ਭਗਤ ਸਿੰਘ ਜਿਹੜਾ, ਫਿਰ ਆਵਾਗਤ ਬੜਾ ਮਸ਼ਹੂਰ ਹੈ। ਉਹ ਜਿਹੜਾ ਇੱਕ ਉਹ ਛੋਟੀ ਡੀ ਗਰਾਊਂਡ ਪਿੰਡ ਕੈਸਾ ਉਹ ਦੱਸ। ਉਹ ਦੱਸਿਆ ਉਹ ਇੱਕ ਲਹਿਦਾ ਬਣਾਈ ਹਵੇਲੀ ਜੀ ਬਣਾਈ ਉਹਨਾਂ ਨੇ। ਇੱਕ ਇੱਥੇ ਉਸਤਾਦ ਜੀ 9 ਗਜ਼ ਦੀ ਕਬਰ ਵੀ ਆ। ਮੱਝ ਵਿਕੀ 20 ਲੱਖ ਰੁਪਏ ਦੀ। ਮੱਝ ਤੁਸੀਂ ਨੇ ਚੋਕ ਚਲ ਜਾਣਾ, ਉਹਨੇ ਆਪਣੇ ਥਾਣਾ ਪਹਿਲੇ ਵੇੜ ਕੇ ਡੰਦਾ ਉੱਪਰ ਸੁੱਟ ਲੈ ਇੰਜ ਕਰਕੇ। ਉਹਦੀ ਬੱਕੀਆਂ 'ਚ ਬੂਫਰ ਵੀ ਲੱਗੇ। ਇਹ ਹੁਣ ਦੌਰ ਖਤਮ ਹੋ ਗਏ ਆ। ਹੁਣ ਯੂਐਸਬੀ ਪਿੰਨ ਵੀ ਆ। ਮੱਝ 'ਚ ਤੁਸੀਂ ਸਿੰਗਿੰਗ ਵੀ ਕਰ ਟਰੈਕ ਚਲਾਓ। ਮਿੱਠਾ ਜੀ ਨਵਾਂ ਦੌਰ ਆ ਗਿਆ ਵਾ। ਹੁਣ ਜਦੋਂ ਦੁੱਧ ਚੋ ਲੈਂਦੇ ਆ ਨਾ, ਉਹ ਇੰਜ ਚਾਰੇ ਲਾ ਕੇ ਨਾ ਤੇ ਐਪ ਲੌਕ ਕਰ ਦਿੰਦੇ ਉਹਨੂੰ, ਸ਼ਾਮ ਨੂੰ ਖੋਲ ਲੈਂਦੇ। ਮੱਝ ਦੇ ਢਿੱਡ ਦੇ ਪਹਿਲੇ ਇੰਜ ਕਰਕੇ ਨਾ ਉਹ ਇੰਜ ਕਰਦੇ ਆ ਤੇ ਉਸ ਤੋਂ ਬਾਅਦ ਫੇਰ ਉਹ ਦੁੱਧ ਦਿੰਦੇ। ਉਹ ਇੱਕ ਨਵੀਂ ਮੱਝ 42,000 ਦੀ ਵਿਕੀ, ਉਹ ਦੁੱਧ ਜਦੋਂ ਦੇ ਦਿੰਦੀ ਨਾ ਤੇ ਬਾਅਦ ਥਾਂ ਚੜਾ ਲੈਂਦੀ। ਪਿੰਡ 'ਚ ਉਹਨਾਂ ਨੇ ਉਹ ਤੂਰੀ ਨਹੀਂ ਲਾਈ ਹੁੰਦੀ, ਉਹ ਢੇਰ ਜਿਹਾ। ਹਾਂ ਬਈ ਫੈਸਲ ਭਾਈ ਉੱਤੇ ਹੀ ਪਾਣੀ ਤਰੋਂ ਕੇ ਫੁੱਲ ਪਾ ਕੇ ਪਾਤਿਆ ਤਾਜੀ ਮੱਝ ਇੰਨੀ ਚੋਲੀ ਭਾਈ ਫੈਸਲ ਨੇ ਉਹਦੀਆਂ ਲੱਤਾਂ ਕੰਮਣ ਲੱਗ ਪਈਆਂ ਖਲੋਤੀ। ਯਾਰ ਇਹਦਾ ਕੀ ਕਰਾਂਗੇ ਯਾਰ। ਨਹੀਂ ਉਸਤਾਦ ਜੀ, ਇਹਦਾ ਤਾਂ ਉਸਤਾਦ ਜੀ ਨੇ ਇੰਨੀ ਮੱਝ ਚੋਲੀ ਮੱਝ ਦੀ ਨਜ਼ਰ ਕਮਜ਼ੋਰ ਹੋ ਗਈ। ਦੇਸੀ ਘਿਓ ਪਾ ਲੈ। ਭਾਈ ਮੱਝ ਫੈਸਲ ਇੰਨੀ ਚੋਈ ਇਹਨਾਂ ਨੇ ਉਹ ਆਪਣੇ ਹੋਲਪਰ ਦੇ ਡੱਬੇ ਮੰਗਾ ਕੇ ਪੀ ਪੂਰਾ ਦੁੱਧ ਪੂਰਾ ਕਰ। ਨਹੀਂ ਭਾਈ ਫੈਸਲ ਇੰਨੀ ਮੱਝ ਚੋਈ, ਮੱਝ ਚੋਂ ਆਰ ਪਾਰ ਨਜ਼ਰ ਆਉਣ ਲੱਗ ਗਿਆ। ਇਧਰ ਜ਼ਾਈ ਚ ਨਹੀਂ ਬਣਾ ਯਾਰ ਫੈਸਲ ਭਾਈ ਮੱਝ ਚੋ ਕੇ ਨਾ ਤੇ ਬਾਅਦ 'ਚ ਖੇਸ ਤਰ੍ਹਾਂ ਤਹਿ ਲਾਉਣ ਨੇ ਮੱਝ। ਨਹੀਂ ਫਰੀਦ ਨੇ ਵੀ ਮੱਝ ਲਈ, ਉਹਦੇ ਉੱਤੇ 12 ਟਾਣੀ ਪਾਈ ਹੋਈ। ਤੇ ਖੇਡਦਾ ਵੀ ਰਿਹਾ ਮੈਂ ਜਾਂ ਵੈਸੇ ਹੀ ਕਹਿ ਰਹੇ? ਨਹੀਂ ਮੈਂ ਵੀ ਮੱਝ ਨੂੰ ਭੇਟਦਾ ਵੀ ਰਿਹਾ ਕਿ ਵੈਸੇ ਤਾਜੀ ਮੱਝ ਚੋਂਦੇ ਫੈਸਲ ਭਾਈ, ਉਹ ਕਿਤੇ ਦੁੱਧ ਆ ਰੜ ਕੇ ਆਣ ਲੱਗ ਪਿਆ ਤੇ ਅੱਗੋਂ ਮੱਝ ਚੁੱਕੀ ਭਾਈ, ਚੁੱਕ ਕੇ ਚੋਂਦੇ। ਉਹ ਜਿਵੇਂ ਅੱਗੇ ਨੂੰ ਚੱਲ ਜਾਂਦੀ ਨਾ ਤੈਨੂੰ ਚੁੱਕ ਕੇ ਪਿੱਛੇ ਲਿਆ ਰਿਹਾ ਦੁੱਧ ਸਿਲੰਡਰ ਤਰ੍ਹਾਂ। ਸਿਲੰਡਰ ਬਾਅਦ ਚੋਂ ਚੁੱਕੀ ਥੋੜੀ ਕਿ ਦੁੱਧ ਇੰਜ ਆ ਜਾਂਦਾ। ਓਏ ਯਾਰ ਉਹਨੂੰ ਉਲਟਾ ਕੇ ਦੁੱਧ ਕੱਢਣ ਦੇ ਉਹਨੂੰ ਹਲਾ ਇੰਨੀ ਮੱਝ ਚੋਈ ਉਹ ਮੂੰਹੋਂ ਕਹਿਣ ਲੱਪੀ ਪੰਪ ਜੋਗਾ ਤੇ ਰਹਿਣ ਦੇ। ਅੱਛਾ ਉਸਤਾਦ ਇਹ ਵੀ ਫਸਲਾਂ 'ਚ ਵੜਿਆ, ਅੱਗੋਂ ਸੱਪ ਨਿਕਲ ਆਇਆ ਤੇ ਉਹਨੂੰ ਕਹਿੰਦਾ ਸੋਰੀ। ਅੱਛਾ ਉਸਤਾਦ ਜੀ ਜਿਹੜਾ ਇੱਥੇ ਦੀ ਹੈਲਦੀ ਐਕਟੀਵਿਟੀ ਜਿਵੇਂ ਕਬੱਡੀ ਆ ਜਾਂ ਫਿਰ ਵਾਲੀਬਾਲ, ਸਾਡੀਆਂ ਗੇਮਾਂ ਇੱਥੇ ਨਾਲੋਂ ਉਹ ਸ਼ਹਿਰ ਦੀਆਂ ਮੁਖਤਲਿਫ ਨੇ। ਅਸੀਂ ਕ੍ਰਿਕਟ ਵਗੈਰਾ ਖੇਡਨੇ ਆ, ਕ੍ਰਿਕਟ 'ਚ ਬਹੁਤ ਸਾਰਾ ਸਾਹ ਵੀ ਮਿਲ ਜਾਂਦਾ। ਇੱਥੇ ਉਹ ਗੇਮ ਖੇਡੀ ਜਾਂਦੀ ਹੈ ਕਿ ਜਦੋਂ ਯਾਨੀ ਖਾ ਪੀ ਕੇ ਤੇ ਕਹਿੰਦੇ ਉਹਨੂੰ ਬਚਾਉਣਾ ਵੀ ਹੈ। ਨਹੀਂ ਇੱਥੇ ਉਹ ਚੇਂਜ ਨੇ ਗੇਮਾਂ, ਲੇਕਿਨ ਮਿੱਟੀ ਵਾਲੀਆਂ ਖੇਡੀਆਂ ਕੁਝ ਸਾਲ ਪਹਿਲੇ ਉੱਥੇ ਵੀ ਇਦਾਂ ਦੀਆਂ ਸੀ। ਤੇ ਫਿਰ ਐਸਾ ਜੋ ਡਿਵੈਲਪਮੈਂਟ ਹੋਣ ਲੱਗ ਪਈ ਕਲਚਰ। ਅਬ ਸੋਸ਼ਲ ਮੀਡੀਆ ਨੇ ਉਸਤਾਦ ਜੀ ਬੜਾ ਕੰਮ ਖਰਾਬ ਕੀਤਾ। ਉਸਤਾਦ ਜੀ ਇਹ ਪਿੰਡ ਆ ਕੇ ਕਹਿੰਦਾ ਮੈਂ ਗੇਮ ਕਰਨਾ,
ਤੇ ਬੁੱਢੀਆਂ ਕੋਈ ਗੇਮ ਕਰਕੇ ਪੈਸੇ ਲੈ ਜਾਂਦੇ ਮੈਂ ਤਾਏ ਨਾਲ ਨਹੀਂ ਸੀ ਕੀਤੀ। ਤਾਏ ਨਾਲ ਮੈਂ ਤੁਹਾਨੂੰ ਦੱਸਣਾ ਨਾ, ਤਾਏ ਨੂੰ ਤੁਸੀਂ ਚੋ ਕੇ ਆਏ ਸੀ, ਜਿਹੜਾ ਮੱਝ ਚੋਣ ਦੀ ਗੱਲ ਕੀਤੀ, ਸਿਆਣੇ ਨਾ ਬਣੋ। ਹਾਂਜੀ। ਇੱਕ ਬੰਦੇ ਨੂੰ ਪਿੰਡ 'ਚ ਆ ਕੇ ਕਹਿੰਦਾ ਮੈਂ ਗੇਮ ਕਰਨੀ ਆ, ਉਹਨੇ ਫਸਲਾਂ ਨੂੰ ਹੱਥ ਕਰਕੇ ਕਿਹਾ ਜਾ ਇੱਧਰ ਕਰ ਲੈ ਜਾ ਕੇ। ਸਵੇਰੇ ਸਵੇਰੇ ਮੱਝ ਚੋਣ ਗਿਆ ਤੇ ਜਿਉਂ ਲੱਗਾ ਪੌਣਾ ਘੰਟਾ ਤੇ ਦੇਖਿਆ ਤੇ ਲੱਤਾਂ ਫੜੀਆਂ ਉਹਦੀਆਂ। ਉਹ ਮਰ ਗਏ, ਸਾਰੇ ਹੀ ਮਰ ਗਏ। ਸਾਜੀ ਦਰਖਤ ਦੇ ਮਗਰ ਸੂਰਜ ਡੁੱਬ ਰਿਹਾ, ਸਨਸੈਟ ਤੇ ਉਹ ਕਰੈਕਟਰ ਵੇਖੋ, ਉਹ ਪੀ ਰਿਹਾ ਦੁੱਧ, ਉਹ ਕੱਟਾ ਨਾ, ਉਹ ਕੱਟਾ, ਹਾਂ ਹਾਂ, ਤੇ ਉਹ ਭਾਈ ਚੋ ਕੇ ਡਿਆ ਲੱਭ, ਉਹਨੇ ਖਾਲੀ ਕਰਦੀ ਮੱਝ, ਕੱਟਾ ਬਾਅਦ ਚ ਆਇਆ ਤੇ ਕੱਟਾ ਅੱਗੋਂ ਹਵਾ ਮਾਰਨ ਡਿਆ ਸੀ ਕਿ ਜਿਹੜਾ ਆਇਆ ਕੱਟਾ ਥੋੜਾ ਜਿਹਾ ਚੌਂਕੇ ਮੱਝ ਉਹਨੂੰ ਕਹਿ ਰਿਹਾ, ਉਹ ਮਾਮਾ ਮੇਰੇ ਜੋਗਾ ਤਾਂ ਛੱਡ ਜਾਂਦਾ। ਉਹ ਉਧਰੋਂ ਕਹਿੰਦੇ ਉਧਰੋਂ ਜਾ ਕੇ ਫੀਡਰ ਲੈ ਕੇ ਗਿਆ ਆਪਣਾ, ਚ ਪਾ ਥੋੜਾ। ਅੱਛਾ, ਕੱਟਾ ਥੋੜੀ ਦੇਰ ਲਈ ਮੱਝ ਮੂਦੀ ਵੀ ਕਰਨ ਡਿਆ ਸੀ ਮੋਟਰਸਾਈਕਲ ਤੇ। ਪਹਿਲੀ ਦਫਾ ਪਿੰਡ 'ਚ ਸ਼ਿਫਟ ਹੋਇਆ, ਛਿੱਤਰ ਮਾਰ ਕੇ ਕੱਢਿਆ। ਕਿਉਂ? ਚੌਂਕ 'ਚ ਡਾਂਸ ਵਾਲੀ ਅਕੈਡਮੀ ਬਣਾ ਕੇ ਬੈਠਾ। ਪਿੰਡ 'ਚ ਲਓ ਜੀ ਨਾਜ਼ਰੀਨ, ਬਾਕੀ ਜਰਾ ਥੋੜਾ ਫਿਰੀਏ ਤੁਰੀਏ ਯਾਰ, ਆਪਾਂ ਕਰ ਹੀ ਲਈਦਾ।